ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕਾ, ਤੂੰ ਠਾਕੁਰ ਊਚ ਭਗਵਾਨਾ। ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੈ ਗੁਣ ਤੇਰੇ। ਗਾਵਤੇ ਉਦ ਰਹੇ ਸੁਣਤੇ ਉਦ ਰਹੇ, ਬਿਨ ਸਹੇ ਪਾਪ ਕਨੇਰੇ। ਪਸ਼ੂ ਪਰੇਤ ਮੁਗਧ ਕਉ ਤਾਰੇ, ਪਾਹਨ ਪਾਰ ਉਤਾਰੈ। ਨਾਨਕ ਦਾਸ ਤੇਰੀ ਸਰਣਾਈ, ਸਦਾ ਸਦਾ ਬਲਿਹਾਰੈ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਹਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਾਤ ਸਰੀ ਮਹੱਲਾ ਚੌਥਾ। ਆਪੇ ਜੋਗੀ ਜੁਗਤ ਜੁਗਾਹਾ, ਆਪੇ ਨਿਰਭਉ ਤਾੜੀ ਲਾਹਾ। ਆਪੇ ਹੀ ਆਪ ਆਪ ਵਰਤੈ, ਆਪੇ ਨਾਮੋ ਮਹਾਰਾਮ। ਆਪੇ ਦੀਪ ਲੋ ਦੀਪਾਹਾ, ਆਪੇ ਸਤਿਗੁਰ ਸਮੁੰਦ ਮਥਾਹਾ।
ਆਪੇ ਮਥ ਮਥ ਤਤ ਕਢਾਏ ਜਪ ਨਾਮ ਰਤਨ ਓ ਮਹਾਰਾਮ ਸਖੀ ਮਿਲਹੁ ਮਿਲ ਗੁਣ ਗਾਵਹਾ ਗੁਰਮੁਖ ਨਾਮ ਜਪਹੁ ਹਰ ਲਾਹਾ ਹਰ ਹਰ ਭਗਤ ਦ੍ਰਿੜੀ ਮਨ ਪਾਈ ਹਰ ਹਰ ਨਾਮ ਓ ਮਹਾਰਾਮ ਆਪੇ ਵੱਡ ਦਾਣਾ ਵੱਡ ਸਾਹਾ ਗੁਰਮੁਖ ਪੂੰਜੀ ਨਾਮ ਬਿਸਾਹਾ ਹਰ ਹਰ ਦਾਤ ਕਰਹੁ ਪ੍ਰਭ ਭਾਵੈ ਗੁਣ ਨਾਨਕ ਨਾਮੋ ਮਹਾਰਾਮ ਆਪੇ ਜੋਗੀ ਜੁਗਤ ਜੁਗਾਹਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਦਸਾਂ ਹੈ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ ਜੁਗੋ ਜੁਗ ਅਟਲ ਸਤਿਗੁਰੂ ਤਖਤ ਛਤਰ ਚਵਰ ਦੇ ਮਾਲਕ ਸਤਿਗੁਰੂ ਸ਼ਬਦਾ ਅਵਤਾਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ ਆਸਾ ਕੀ ਵਾਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦਾ ਅੰਮ੍ਰਿਤਮਈ ਪਾਵਨ ਉਪਦੇਸ਼ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਦੇ ਗੁਣ ਉਚਾਰਨ ਕਰ ਰਹੇ ਹੈ। ਪਰਮੇਸ਼ਰ ਦੀ ਵਡਿਆਈ ਮਹਾਰਾਜ ਸੱਚੇ ਪਾਤਸ਼ਾਹ ਜੀ ਉਚਾਰਨ ਕਰਕੇ ਉਪਦੇਸ਼ ਦੇ ਰਹੇ ਹਨ। ਹਰ ਘਟ ਦੇ ਅੰਦਰ ਵਰਤਣ ਵਾਲਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਹੈ। ਜਿਤਨੀਆਂ ਵੀ ਸੰਸਾਰ ਭਰ ਦੇ ਅੰਦਰ ਦੇਵੀ ਸ਼ਕਤੀਆਂ ਹਨ, ਉਹਨਾਂ ਸ਼ਕਤੀਆਂ ਵਿੱਚ ਸ਼ਕਤੀ ਰੂਪ ਹੋ ਕਰਕੇ ਵਰਤਣ ਵਾਲਾ ਵੀ ਪਰਮਾਤਮਾ ਆਪ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਿਵੇਂ ਉਪਦੇਸ਼ ਦੇ ਰਹੇ ਹੈ, ਸੰਗਤ ਜੀ ਪਿਆਰ ਨਾਲ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਚਿੱਤ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾਤ ਸ੍ਰੀ ਮਹੱਲਾ ਚੌਥਾ। ਆਪੇ ਜੋਗੀ ਜੁਗਤ ਜੁਗਾਹਾ। ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਉਚਾਰਨ ਕਰਦੇ ਹਨ, ਹੇ ਗੁਰਸਿੱਖੋ, ਅਕਾਲ ਪੁਰਖ ਪਰਮਾਤਮਾ ਆਪ ਹੀ ਜੋਗੀ ਰੂਪ ਹੋ ਕੇ ਵਰਤਦਾ ਹੈ ਤੇ ਆਪਣੇ ਸਰੂਪ ਦੇ ਵਿੱਚ ਜੁੜਨ ਦੀ ਜੁਗਤੀ ਰੂਪ ਹੋ ਕਰਕੇ ਵੀ ਪਰਮਾਤਮਾ ਆਪ ਹੀ ਵਰਤਦਾ ਹੈ। ਜੁਗਾਹਾ ਤੋਂ ਭਾਵ ਜੁਗਾਂ ਜੁਗਾਂ ਦੇ ਵਿੱਚ ਇਹ ਇਸੇ ਤਰ੍ਹਾਂ ਹੀ ਵਰਤਾਰਾ ਵਰਤਦਾ ਆ ਰਿਹਾ ਹੈ। ਭਾਵੇਂ ਸਤਜੁਗ ਦਾ ਸਮਾਂ ਸੀ, ਚਾਹੇ ਤ੍ਰੇਤਾ ਜਾਂ ਦੁਆਪਰ,
ਜਾਂ ਫਿਰ ਹੁਣ ਕਲਯੁਗ ਦਾ ਸਮਾਂ ਹੈ, ਇਹਨਾਂ ਯੁਗਾਂ ਦੇ ਵਿੱਚ ਮਹਾਰਾਜ ਕਹਿੰਦੇ ਪ੍ਰਮਾਤਮਾ ਆਪ ਹੀ ਜੋਗੀ ਰੂਪ ਹੋ ਕੇ ਵਰਤਦਾ ਆ ਰਿਹਾ ਹੈ ਅਤੇ ਆਪ ਹੀ ਜੁੜਨ ਦੀ ਜੁਗਤ ਰੂਪ ਹੋ ਕੇ ਵੀ ਪਰਮੇਸ਼ਰ ਆਪ ਹੀ ਵਰਤਦਾ ਆ ਰਿਹਾ ਹੈ। ਐਸੀ ਪ੍ਰਮਾਤਮਾ ਦੀ ਕਲਾ ਹੈ। ਸੰਗਤ ਜੀ, ਜੋਗੀ ਸ਼ਬਦ ਦੇ ਜੋ ਅਰਥ ਹਨ, ਜਿਹੜਾ ਸੁਰਤ ਕਰਕੇ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜਿਆ ਹੋਇਆ ਹੈ। ਗੁਰਬਾਣੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਕਿ ਸੰਸਾਰ ਦੇ ਅੰਦਰ ਜਿਹੜਾ ਕੋਈ ਮਨੁੱਖ ਤਨ ਤੇ ਭੇਖ ਬਣਾ ਲੈਂਦਾ, ਕੰਨ ਪਾੜ ਕਰਕੇ ਮੁੰਦਰਾਂ ਪਾ ਲਈਆਂ, ਹੱਥ ਵਿੱਚ ਲੋਟਾ ਫੜ ਲਿਆ, ਤਨ ਤੇ ਵਿਭੂਤੀ ਸਵਾਹ ਮੜ ਲਈ, ਇਹਦੇ ਨਾਲ ਕੱਲਾ ਜੋਗੀ ਨਹੀਂ ਕਦੇ ਬਣਿਆ ਜਾ ਸਕਦਾ। ਜੀਵਨ ਦੇ ਅੰਦਰ ਜਦੋਂ ਤੱਕ ਸਮਦ੍ਰਿਸ਼ਟੀ ਨਹੀਂ ਧਾਰਨ ਕਰਦਾ, ਜੀਵਨ ਦੇ ਅੰਦਰ ਹਰ ਘਟ ਦੇ ਅੰਦਰ ਪ੍ਰਮਾਤਮਾ ਦੇ ਸਰੂਪ ਨੂੰ ਨਹੀਂ ਨਿਸ਼ਚੈ ਕਰਕੇ ਜਾਣ ਲੈਂਦਾ, ਉਨੀ ਦੇਰ ਤੱਕ ਮਹਾਰਾਜ ਕਹਿੰਦੇ ਗੱਲੀ ਬਾਤੀ ਨਹੀਂ ਕਦੇ ਜੋਗ ਕਮਾਇਆ ਜਾ ਸਕਦਾ। ਗੱਲੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸੰਸਰ ਜਾਣੈ, ਜੋਗੀ ਕਹੀਐ ਸੋਈ। ਉਸ ਨੂੰ ਅਸਲ ਜੋਗੀ ਕਿਹਾ ਜਾਂਦਾ ਜਿਹੜਾ ਸਮਦ੍ਰਿਸ਼ਟੀ ਦੇ ਨਾਲ ਸੰਸਾਰ ਨੂੰ ਦੇਖਦਾ ਹੈ ਕਿ ਹਰ ਜੀਵ ਦੇ ਅੰਦਰ ਅਕਾਲ ਪੁਰਖ ਪ੍ਰਮਾਤਮਾ ਦੀ ਜੋਤ ਵਰਤ ਰਹੀ ਹੈ। ਔਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਹੈ, ਆਪੇ ਜੋਗੀ ਜੁਗਤ ਜੁਗਾਹਾ। ਯੁਗਾਂ ਦੇ ਵਿੱਚ ਮਹਾਰਾਜ ਕਹਿੰਦੇ ਆਪ ਹੀ ਜੋਗੀ ਰੂਪ ਹੋ ਕੇ ਵਰਤਦਾ ਤੇ ਆਪ ਹੀ ਜੁਗਤੀ ਸ਼ਕਤੀ ਰੂਪ ਹੋ ਕਰਕੇ ਵਰਤਣ ਵਾਲਾ ਹੈ। ਸੰਗਤ ਜੀ, ਆਪ ਹੀ ਪ੍ਰਮਾਤਮਾ ਜੋਗੀ ਈਸ਼ਰ ਰੂਪ ਹੋ ਕਰਕੇ ਵਰਤਦਾ ਪਿਆ ਔਰ ਆਪ ਹੀ ਉਸ ਜੁਗਤੀ ਨੂੰ ਜਾਣਨ ਵਾਲਾ ਜਗਿਆਸੂ ਰੂਪ ਹੋ ਕਰਕੇ ਪ੍ਰਮਾਤਮਾ ਵਰਤਦਾ ਪਿਆ ਹੈ। ਜੀਵਨ ਦੇ ਅੰਦਰ ਯੋਗ ਨੂੰ ਧਾਰਨ ਕਰਨ ਵਾਲੇ ਭਾਵੇਂ तमाम ਸੰਸਾਰ ਦੇ ਅੰਦਰ ਜੀਵ ਹਨ, ਪਰ ਯੋਗ ਕਮਾਉਣਾ ਹਰ ਇੱਕ ਨੂੰ ਜੀਵਨ ਦੇ ਅੰਦਰ ਨਹੀਂ ਸਾਧ ਸੰਗਤ ਜੀ ਇਹ ਸਿੱਖਿਆ ਪ੍ਰਾਪਤ ਹੁੰਦੀ। ਜਿਹੜਾ ਚੰਗੀ ਤਰ੍ਹਾਂ ਯੋਗ ਕਮਾਉਣਾ ਜੀਵਨ ਦੇ ਅੰਦਰ ਜਾਣਦਾ ਹੋਵੇ, ਬਾਹਰੀ ਤੌਰ ਤੇ ਵੀ ਸਵਾਸਾਂ ਨੂੰ ਦਸਮ ਦਵਾਰ ਦੇ ਵਿੱਚ ਚੜਾਉਣਾ, ਉਹ ਵੀ ਕੋਈ ਵਿਰਲਾ ਹੀ ਇਸ ਅਵਸਥਾ ਤੱਕ ਪਹੁੰਚਦਾ ਹੈ। ਪਰ ਸੰਗਤ ਜੀ, ਇਹਦੇ ਤੋਂ ਪਰੇ ਦੀ ਜਿਹੜੀ ਅਵਸਥਾ ਹੈ ਉਹ ਦਸਮ ਦਵਾਰ ਤੋਂ ਵੀ ਪਰੇ ਹੈ, ਪਰਮੇਸ਼ਰ ਦੇ ਨਾਲ ਮਿਲਣੇ ਦੀ। ਕਿਉਂਕਿ ਜੋਗੀਆਂ ਨੇ ਕੇਵਲ ਦਸਮ ਦਵਾਰ ਤੱਕ ਹੀ ਇਹ ਸਮਾਪਤੀ ਸਮਝੀ ਹੈ ਕਿ ਇੱਥੇ ਤੱਕ ਹੀ ਸਮਾਪਤੀ, ਇਹਦੇ ਤੋਂ ਅੱਗੇ ਕੁਝ ਵੀ ਨਹੀਂ ਹੈ। ਜਿਹੜੇ ਸੰਸਾਰ ਦੇ ਅੰਦਰ ਜੋਗੀ ਪੁਰਖ ਹਨ, ਪਰ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਉਪਦੇਸ਼ ਦਿੱਤਾ ਹੈ ਕਿ ਜਿਹੜੇ ਸੰਸਾਰ ਦੇ ਅੰਦਰ ਜੋਗੀਆਂ ਨੇ ਨਿਸ਼ਚੈ ਕਰਕੇ ਠਾਣ ਲਿਆ, ਜਿਵੇਂ ਹਜੂਰ ਦਾ ਮੁਖ ਵਾਕ ਆਉਂਦਾ ਨਾ, ਜਿੰਨੇ ਕੋ ਕਿਸੇ ਕੋਲ ਮਤ ਹੁੰਦੀ ਹੈ ਉਹਨਾਂ ਕੋਈ ਕਥਨ ਕਰ ਸਕਦਾ ਹੈ। ਜਿੰਨੀ ਕੁ ਕਿਸੇ ਨੂੰ ਪ੍ਰਮਾਤਮਾ ਨੇ ਬੁੱਧੀ ਬਖਸ਼ੀ ਹੈ, ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹਿ ਤੇਤੀ। ਦਸਮ ਦਵਾਰ ਤੋਂ ਪਰੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਦੇ ਸਰੂਪ ਰੂਪੀ ਘਰ ਦੇ ਵਿੱਚ ਆਪਣੀ ਸੁਰਤ ਨੂੰ ਲੈ ਕਰਕੇ ਜਾਣਾ, ਮਹਾਰਾਜ ਕਹਿੰਦੇ ਇਹ ਜੋਗੀਆਂ ਦੇ ਵੱਸ ਦੀ ਗੱਲ ਨਹੀਂ ਹੈ। ਇੱਕ ਉਹ ਜੋਗੀ ਪੁਰਖ ਹਨ ਜਿਨ੍ਹਾਂ ਨੇ ਮਹਾਰਾਜ ਜੀ ਦੇ ਸ਼ਬਦ ਦਾ ਆਸਰਾ ਲੈ ਕਰਕੇ ਆਪਣੀ ਸੁਰਤ ਨੂੰ ਪ੍ਰਮਾਤਮਾ ਦੇ ਚਰਨਾਂ ਵਿੱਚ ਜੋੜਿਆ ਹੈ। ਮਹਾਰਾਜ ਕਹਿੰਦੇ ਉਹ ਪ੍ਰਮਾਤਮਾ ਈਸ਼ਰ ਰੂਪ ਹੋ ਕੇ ਵੀ ਆਪ ਵਰਤਦਾ ਪਿਆ ਤੇ ਆਪਣੇ ਚਰਨਾਂ ਵਿੱਚ ਸੁਰਤ ਜੋੜਨ ਦੀ ਜੁਗਤ ਨੂੰ ਜਾਣਨ ਵਾਲਾ ਵੀ ਪਰਮੇਸ਼ਰ ਆਪ ਹੈ। ਆਪ ਹੀ ਜੋਗੀ ਰੂਪ ਗੁਰੂ ਰੂਪ ਹੋ ਕਰਕੇ ਪ੍ਰਮਾਤਮਾ ਵਰਤਦਾ ਤੇ ਆਪ ਹੀ ਮਹਾਰਾਜ ਕਹਿੰਦੇ ਆਪਣੇ ਪਿਆਰੇ ਗੁਰਸਿੱਖਾਂ ਦੀ ਅਥਵਾ ਜਗਿਆਸੂ ਜਨਾਂ ਦੀ ਸੁਰਤ ਨੂੰ ਜੋੜਨ ਵਾਲਾ, ਜੁਗਤੀ ਦੀ ਦਾਰ ਦੇਣ ਵਾਲਾ ਵੀ ਪਰਮੇਸ਼ਰ ਆਪ ਹੈ। ਯੁਗਾਂ ਦੇ ਵਿੱਚ ਮਹਾਰਾਜ ਕਹਿੰਦੇ ਆਪ ਹੀ ਪ੍ਰਮਾਤਮਾ ਵਰਤ ਰਿਹਾ ਹੈ। ਆਪੇ ਨਿਰਭਉ ਤਾੜੀ ਲਾਹਾ। ਆਪ ਹੀ ਪ੍ਰਮਾਤਮਾ ਨਿਰਭਉ ਸਰੂਪ ਹੈ, ਕਿਸੇ ਦਾ ਭੈ ਨਹੀਂ ਉਸ ਪ੍ਰਮਾਤਮਾ ਦੇ ਸਰੂਪ ਅੰਦਰ। ਹਜੂਰ ਨੇ ਪ੍ਰਾਰੰਭਤਾ ਦੇ ਵਿੱਚ ਜਪਜੀ ਸਾਹਿਬ ਬਾਣੀ ਜਦੋਂ ਪੜ੍ਹਦੇ ਹਾਂ, ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਜੀ ਦੇ ਗੁਣ ਉਚਾਰਨ ਕੀਤੇ ਹੈ। ਉਹ ਪ੍ਰਮਾਤਮਾ ਆਕਾਰਾਂ ਤੋਂ ਰਹਿਤ ਹੈ, ਸ੍ਰਿਸ਼ਟੀ ਦਾ ਮਾਲਕ ਹੈ, ਫਿਰ ਸਾਰੀ ਸ੍ਰਿਸ਼ਟੀ ਦਾ ਪ੍ਰਕਾਸ਼ਕ ਹੈ, ਅਦੁੱਤੀ ਸਰੂਪ ਹੈ, ਉਹਦਾ ਨਾਮ ਸੱਚਾ ਹੈ।
ਫਿਰ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ, ਪੁਰਸ਼ਾਰਥ ਕਰਨ ਵਾਲਾ ਹੈ, ਤੇ ਉਹ ਪ੍ਰਮਾਤਮਾ ਨਿਰਭਉ ਸਰੂਪ ਹੈ। ਸੰਸਾਰ ਦੇ ਜਿਤਨੇ ਵੀ ਜੀਵ ਹਨ, ਜਿੰਨੀਆਂ ਵੀ ਦੇਵੀ ਸ਼ਕਤੀਆਂ ਨੇ, ਹਰ ਇੱਕ ਜੀਵ ਦੇ ਅੰਦਰ ਕਿਸੇ ਨਾ ਕਿਸੇ ਪ੍ਰਕਾਰ ਦਾ ਡਰ ਬਣਿਆ ਹੋਇਆ ਹੈ। ਕੋਈ ਕਿਸੇ ਤੋਂ ਡਰ ਧਾਰਨ ਕਰੀ ਬੈਠਾ, ਕੋਈ ਕਿਸੇ ਤੋਂ ਡਰ ਧਾਰਨ ਕਰੀ ਬੈਠਾ ਹੈ। ਇੱਕ ਪ੍ਰਮਾਤਮਾ ਹੈ ਜਿਹੜਾ ਨਿਰਭਉ ਸਰੂਪ ਹੈ। ਆਪੇ ਨਿਰਭਉ ਤਾੜੀ ਲਾਹਾ। ਸੱਚੇ ਪਾਤਸ਼ਾਹ ਕਹਿੰਦੇ ਹਨ, ਤਾੜੀ ਸਮਾਧੀ ਲਾਉਣ ਵਾਲਾ, ਨਿਰਵਿਕਲਪ ਸਮਾਧੀ ਵਿੱਚ ਲੀਨ ਹੋਣ ਵਾਲਾ ਵੀ ਉਹ ਪਰਮੇਸ਼ਰ ਆਪ ਹੈ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਮਹਾਰਾਜ ਕਹਿੰਦੇ ਜੀਵ ਭਾਵੇਂ ਦਾਵਾ ਕਰਦਾ ਰਹਿੰਦਾ ਕਿ ਮੈਂ ਜਾਪ ਕਰਦਾ, ਕੋਈ ਕਹਿੰਦਾ ਜੀ ਮੈਂ ਕਿਸੇ ਤੋਂ ਜਾਪ ਕਰਾਉਂਦਾ, ਪਰ ਅਸਲ ਦੇ ਵਿੱਚ ਉਹ ਪਰਮੇਸ਼ਰ ਆਪ ਹੀ ਜਗਿਆਸੂਆਂ ਅਭਿਆਸੀਆਂ ਰੂਪ ਹੋ ਕਰਕੇ ਜਾਪ ਕਰਨ ਵਾਲਾ ਵੀ ਪਰਮਾਤਮਾ ਆਪ ਹੈ। ਸਤਿਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਹਜੂਰ ਕਹਿੰਦੇ ਹਨ, ਆਪੇ ਨਿਰਭਉ ਤਾੜੀ ਲਾਹਾ। ਮਹਾਰਾਜ ਕਹਿੰਦੇ ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਨੇ 36 ਯੁੱਗ ਸੰਸਾਰ ਦੇ ਅੰਦਰ ਕਿਸੇ ਵੀ ਪ੍ਰਕਾਰ ਕਿਸੇ ਜੀਵ ਨੂੰ ਸੰਸਾਰ ਦੇ ਅੰਦਰ ਪੈਦਾ ਨਹੀਂ ਕੀਤਾ, ਸਾਰੀ ਸ੍ਰਿਸ਼ਟੀ ਨੂੰ ਆਪਣੇ ਸਰੂਪ ਦੇ ਵਿੱਚ ਸਮੇਟ ਲੈਣਾ ਕੀਤਾ ਸੀਗਾ। 36 ਯੁੱਗ ਕੀਓ ਗੁਬਾਰੈ, ਤਾੜੀ ਲਾਈ ਸਿਰਜਣਹਾਰੈ। ਤਾੜੀ ਤੋਂ ਭਾਵ ਨਿਰਵਿਕਲਪ ਸਮਾਧੀ ਦਾ ਅਰਥ ਹੈ। ਤਾੜੀ ਲਾਈ ਸਿਰਜਣਹਾਰੈ, ਧੁੰਦੂਕਾਰ ਨਿਰਾਲਮ ਬੈਠਾ ਨਾ ਤਦ ਧੰਦ ਪਸਾਰਾ ਹੈ। ਉਦੋਂ ਕਿਸੇ ਵੀ ਪ੍ਰਕਾਰ ਦਾ ਕੋਈ ਸੰਸਾਰ ਦੇ ਅੰਦਰ ਪਸਾਰਾ ਨਹੀਂ ਸੀ, ਪਰਮਾਤਮਾ ਨੇ ਪਸਰਨਾ ਕੀਤਾ। ਸ੍ਰਿਸ਼ਟੀ ਦਾ ਆਕਾਰ ਨਹੀਂ ਬਣਾਵਣਾ ਕੀਤਾ, ਜੀਵਾਂ ਨੂੰ ਸੰਸਾਰ ਦੇ ਅੰਦਰ ਉਤਪਤ ਨਹੀਂ ਕਰਨਾ ਕੀਤਾ। ਉਸ ਸਮੇਂ ਮਹਾਰਾਜ ਕਹਿੰਦੇ ਕਿ ਪ੍ਰਮਾਤਮਾ ਹੈ ਅਕਾਲ ਪੁਰਖ ਪਰਮੇਸ਼ਰ ਆਪ ਜੀ ਨੇ ਨਿਰਵਿਕਲਪ ਸਮਾਧੀ ਦੇ ਵਿੱਚ ਰਹਿਣਾ ਕੀਤਾ ਹੈ। ਆਪੇ ਨਿਰਭਉ ਤਾੜੀ ਲਾਹਾ। ਤੇ ਜਿਹੜੇ ਗੁਰਮੁਖ ਪਿਆਰੇ ਬ੍ਰਹਮ ਬੇਤੇ ਸਮਾਧੀ ਵਿੱਚ ਲੀਨ ਹੋ ਕਰਕੇ ਬੈਠਦੇ ਆ ਨਾ ਸੰਗਤ ਜੀ, ਸੰਸਾਰ ਤੋਂ ਆਪਣੀ ਚਿੱਤ ਬਿਰਤੀ ਨੂੰ ਉਪਰਾਮ ਕਰਕੇ, ਸੰਸਾਰਾਕਾਰ ਬਿਰਤੀ ਨੂੰ ਹਟਾ ਕੇ ਬ੍ਰਹਮਾਕਾਰ ਬਣਾ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਪਿਆਰੀ ਯਾਦ ਵਿੱਚ ਜੁੜ ਜਾਂਦੇ ਆ। ਮਹਾਰਾਜ ਕਹਿੰਦੇ ਉਹਨਾਂ ਮਹਾਤਮਾ ਮਹਾਂਪੁਰਖਾਂ ਬ੍ਰਹਮ ਬੇਤਿਆਂ ਸਤਿਪੁਰਸ਼ਾਂ ਰੂਪ ਹੋ ਕਰਕੇ ਵੀ ਪ੍ਰਮਾਤਮਾ ਤੋਂ ਆਪ ਹੀ ਸਮਾਧੀ ਲਾਉਣ ਵਾਲਾ ਹੈ। हे ਪਰਮੇਸ਼ਰ, ਆਪੇ ਨਿਰਭਉ ਤਾੜੀ ਲਾਹਾ, ਤੇ ਆਪ ਹੀ ਆਪਣੇ ਪਿਆਰਿਆਂ ਨਿਰਭੈਤਾ ਪਦਵੀ ਦੀ ਦਾਤ ਬਖਸ਼ਿਸ਼ ਕਰਨ ਵਾਲਾ ਹੈ। ਨਿਰਭਉ ਭੈ ਤੋਂ ਰਹਿਤ ਕਰਨ ਵਾਲਾ ਵੀ ਪ੍ਰਮਾਤਮਾ ਤੋਂ ਆਪ ਹੈ, ਕਿਉਂਕਿ ਨਿਰਭਉ ਜਪੈ ਸਗਲ ਭਉ ਮਿਟੈ। ਜਿਹੜੇ ਗੁਰਮੁਖ ਪਿਆਰੇ ਨਿਰਭਉ ਪ੍ਰਮਾਤਮਾ ਦੇ ਸਰੂਪ ਦਾ ਜਾਪ ਕਰਦੇ ਨੇ, ਉਹਨਾਂ ਦੇ ਹਰ ਪ੍ਰਕਾਰ ਦੇ ਭੈ ਪ੍ਰਮਾਤਮਾ ਮਿਟਾ ਦਿੰਦਾ ਹੈ। ਕਿਸੇ ਤਰ੍ਹਾਂ ਦਾ ਡਰ ਨਹੀਂ ਉਹਨਾਂ ਦੇ ਮਨ ਵਿੱਚ ਰਹਿਣਾ ਕਰਦਾ। ਜੋ ਗੁਰਮੁਖ ਪਿਆਰੇ ਨਿਰਭਉ ਪ੍ਰਮਾਤਮਾ ਦੇ ਸਰੂਪ ਦਾ ਜਾਪ ਕਰਦੇ ਹਨ, ਤੋ ਹਜੂਰ ਕਹਿੰਦੇ ਆਪੇ ਨਿਰਭਉ ਤਾੜੀ ਲਾਹਾ। हे ਪਰਮੇਸ਼ਰ, ਆਪ ਹੀ ਆਪਣੇ ਪਿਆਰਿਆਂ ਨੂੰ ਨਿਰਭਉ ਭੈ ਤੋਂ ਰਹਿਤ ਕਰਕੇ ਨਿਰਵਿਕਲਪ ਸਮਾਧੀ ਵਿੱਚ ਤਾੜੀ ਲਗਾਉਣ ਵਾਲਾ, ਸਮਾਧੀ ਲਾਉਣ ਵਾਲਾ ਵੀ ਪਰਮੇਸ਼ਰ ਤੋਂ ਆਪ ਹੈ। ਆਪੇ ਹੀ ਆਪ ਵਰਤੈ। हे ਪ੍ਰਮਾਤਮਾ, ਆਪ ਹੀ ਸਤਿਯੁਗ ਦੇ ਵਿੱਚ ਤੂੰ ਸਤ ਸਰੂਪ ਹੋ ਕਰਕੇ ਵਰਤਦਾ ਸੀ। ਆਪ ਹੀ ਪ੍ਰਮਾਤਮਾ ਤ੍ਰੇਤੇ ਵਿੱਚ, ਆਪ ਹੀ ਦੁਆਪਰ ਵਿੱਚ, ਆਪ ਹੀ ਹੁਣ ਕਲਯੁਗ ਦੇ ਭਿਆਨਕ ਸਮੇਂ ਵਿੱਚ ਵੀ ਪਰਮੇਸ਼ਰ ਤੋਂ ਆਪ ਹੀ ਜੋਤ ਰੂਪ ਹੋ ਕਰਕੇ ਜੀਵਾਂ ਅੰਦਰ ਵਰਤਦਾ ਪਿਆ ਹੈ। ਮਹਾਰਾਜ ਸਤਿਗੁਰੂ ਜੀ ਉਚਾਰਨ ਕਰ ਰਹੇ ਹੈ, ਆਪੇ ਹੀ ਆਪ ਵਰਤੈ। ਅਥਵਾ ਹੈ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਆਪ ਹੀ ਸਰਗੁਣ ਸਰੂਪ ਧਾਰਨ ਕਰਕੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਰੂਪ ਹੋ ਕਰਕੇ ਵਰਤਨਾ ਕੀਤਾ ਜੀਵਾਂ ਦੀ ਕਲਿਆਣ ਕਰਨ ਦੇ ਲਈ। हे ਪਰਮੇਸ਼ਰ, ਆਪ ਹੀ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦਾ ਰੂਪ ਹੋ ਕਰਕੇ ਜੀਵਾਂ ਦੀ ਕਲਿਆਣ ਕੀਤੀ ਹੈ। हे ਪ੍ਰਮਾਤਮਾ, ਆਪ ਹੀ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਹਿਬ ਜੀ ਦਾ ਸਰੂਪ ਹੋ ਕਰਕੇ ਜੀਵਾਂ ਦੀ ਕਲਿਆਣ ਕੀਤੀ ਹੈ, तमाम ਸੰਸਾਰ ਦੇ ਜੀਵਾਂ ਦਾ ਭਲਾ ਕੀਤਾ ਹੈ। ਆਪੇ ਹੀ ਆਪ ਵਰਤੈ। ਮਹਾਰਾਜ, ਤੂੰ ਆਪ ਹੀ ਸਭ ਜੀਵਾਂ ਰੂਪ ਹੋ ਕਰਕੇ ਵਰਤਦਾ ਪਿਆ।
ਜੋਗੀ ਅੰਦਰ ਜੋਗੀ ਰੂਪ ਹੋ ਕਰਕੇ ਵਰਤਦਾ ਹੈ। ਸੰਸਾਰ ਦੇ ਪਦਾਰਥਾਂ ਵਿਸ਼ਿਆਂ ਨੂੰ ਭੋਗਣ ਵਾਲਿਆਂ ਵਿੱਚ ਭੋਗੀ ਰੂਪ ਹੋ ਕਰਕੇ ਵਰਤਦਾ ਹੈ। हे ਪ੍ਰਮਾਤਮਾ, ਆਪ ਜੀ ਦੇ ਸਰੂਪ ਦਾ ਕੋਈ ਅੰਤ ਨਹੀਂ ਕਦੇ ਵੀ ਪਾ ਸਕਿਆ, ਨਾ ਹੀ ਕੋਈ ਪਾ ਸਕੇਗਾ। ਹਜੂਰ ਦੇ ਬਚਨ ਹਨ, ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ, ਤੇਰਾ ਅੰਤ ਨਾ ਪਾਇਆ, ਸੁਰਗ ਮੱਛ ਪਿਆਲ ਜੀਓ। हे ਪ੍ਰਮਾਤਮਾ, ਆਪ ਜੀ ਦੇ ਸਰੂਪ ਦਾ ਨਹੀਂ ਕਦੇ ਵੀ ਕਿਸੇ ਨੇ ਅੰਤ ਪਾਵਨਾ ਕੀਤਾ। हे ਪ੍ਰਮਾਤਮਾ, ਜਿੰਨੇ ਵੀ ਸੰਸਾਰ ਭਰ ਦੇ ਅੰਦਰ ਦੇਵੀ ਸ਼ਕਤੀਆਂ ਨੇ, ਛੋਟੇ ਤੋਂ ਲੈ ਕਰਕੇ ਵੱਡੇ ਆਕਾਰਾਂ ਦੇ ਬਣਾਏ ਹੋ ਆਪ ਜੀ ਦੇ ਪੈਦਾ ਕੀਤੇ ਹੋ ਜੀਵ ਜੰਤੂ ਹੈ, ਸਭ ਦੇ ਅੰਦਰ ਪ੍ਰਮਾਤਮਾ ਤੂੰ ਆਪ ਹੀ ਜੋਤ ਰੂਪ ਹੋ ਕਰਕੇ ਵਰਤ ਰਿਹਾ ਹੈ। ਆਪੇ ਨਾਮ ਓਮਹਾਰਾਮ। हे ਪ੍ਰਮਾਤਮਾ, ਜਿਨ੍ਹਾਂ ਤੇ ਆਪ ਆਪਣੀ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਹੈ, ਉਹਨਾਂ ਦੇ ਹਿਰਦੇ ਅੰਦਰ ਨਾਮ ਦਾ ਉਮਾਹਾ ਉਤਸ਼ਾਹ ਪੈਦਾ ਹੋਣਾ ਕਰਦਾ ਹੈ। ਉਹਨਾਂ ਦੇ ਹਿਰਦੇ ਅੰਦਰ ਨਾਮ ਜਪਣ ਦਾ ਮਨ ਦੇ ਵਿੱਚ ਉਦਮ ਆਉਂਦਾ ਹੈ, ਮਨ ਵਿੱਚ ਉਤਸ਼ਾਹ ਪੈਦਾ ਹੁੰਦਾ ਕਿ ਪਰਮੇਸ਼ਰ ਦਾ ਨਾਮ ਜਪਣਾ ਕਰਾਂ। ਪ੍ਰਮਾਤਮਾ ਆਪ ਹੀ ਸਰਬ ਵਿਆਪਕ ਹੈ, ਆਪ ਹੀ ਪਰਮੇਸ਼ਰ ਤਮਾਮ ਸੰਸਾਰ ਭਰ ਦੇ ਜੀਵਾਂ ਰੂਪ ਹੋ ਕਰਕੇ ਵਰਤ ਰਿਹਾ ਹੈ। ਮਹਾਰਾਜ ਕਹਿੰਦੇ, ਪਰਮੇਸ਼ਰ ਜਿਨ੍ਹਾਂ ਤੇ ਆਪ ਜੀ ਕਿਰਪਾ ਕਰ ਦਿੰਦੇ ਹੋ, ਆਪੇ ਨਾਮ ਉਮਾਹਾ ਰਾਮ। हे ਰਮੇ ਰਮੰਤੀ ਪਰਮੇਸ਼ਰ, ਆਪ ਹੀ ਕਿਰਪਾ ਕਰਕੇ ਨਾਮ ਜਪਣ ਦਾ ਉਤਸ਼ਾਹ ਪੈਦਾ ਕਰਨ ਵਾਲੇ ਹੋ। ਆਪੇ ਦੀਪ ਲੋ ਦੀਪਾਹਾ। ਤੇ ਜਿਤਨੇ ਵੀ ਸੰਸਾਰ ਦੇ ਅੰਦਰ ਭਾਵੇਂ ਦੀਪ ਹਨ ਤੇ ਸਾਧ ਸੰਗਤ ਜੀ ਜੰਬੂ ਦੀਪ ਆਦਿਕ, ਤੇ ਭਾਵੇਂ 14 ਲੋਕ ਹੈ, ਭਾਵੇਂ ਦੀਪ ਹੈ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹਨਾਂ ਸਭ ਲੋਕਾਂ ਦੇ ਅੰਦਰ ਪੈਦਾ ਕੀਤੇ ਹੋਏ ਲੋਕਾਈ ਰੂਪ ਹੋ ਕੇ ਵੀ ਪ੍ਰਮਾਤਮਾ ਤੋਂ ਆਪ ਹੀ ਵਰਤਦਾ ਪਿਆ। ਭਾਵੇਂ ਪਤਾਲਾਂ ਵਿੱਚ ਰਹਿਣ ਵਾਲੇ ਜੀਵ ਹੈ, ਚਾਹੇ ਆਕਾਸ਼, ਚਾਹੇ ਮਾਤ ਲੋਕ ਹੈ, ਚਾਹੇ ਦੇਵਪੁਰੀਆਂ ਹਨ, ਇੰਦਰਪੁਰੀ ਹੈ, ਭਾਵੇਂ ਬ੍ਰਹਮਪੁਰੀ ਹੈ, ਭਾਵੇਂ ਵਿਸ਼ਨਪੁਰੀ ਹੈ, ਭਾਵੇਂ ਕੈਲਾਸ਼ ਪਰਬਤ ਹੈ, ਜਿੰਨੀਆਂ ਵੀ ਦੇਵੀ ਸ਼ਕਤੀਆਂ ਨੇ ਪ੍ਰਮਾਤਮਾ ਉਹਨਾਂ ਸ਼ਕਤੀਆਂ ਰੂਪ ਹੋ ਕੇ ਪਰਮੇਸ਼ਰ ਤੋਂ ਆਪ ਹੀ ਵਰਤਦਾ ਪਿਆ। ਜਿਤਨੇ ਵੀ ਤਰ੍ਹਾਂ ਤਰ੍ਹਾਂ ਦੇ तमाम ਪੈਦਾ ਕੀਤੇ ਹੋਏ ਜੀਵ ਜੰਤੂ ਹੈ, ਉਹਨਾਂ ਸਭ ਜੀਵ ਜੰਤੂਆਂ ਰੂਪ ਹੋ ਕਰਕੇ ਪ੍ਰਮਾਤਮਾ ਤੋਂ ਆਪ ਹੀ ਵਰਤਦਾ ਪਿਆ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ, ਆਪੇ ਦੀਪ ਲੋ ਦੀਪਾਹਾ। ਦੀਪਾਹਾ ਪ੍ਰਮਾਤਮਾ ਤੂੰ ਆਪ ਦੀਵੇ ਦੀ ਤਰ੍ਹਾਂ ਸਭ ਜੀਵਾਂ ਦੇ ਅੰਦਰ ਆਪਣੀ ਜੋਤ ਦੇ ਨਾਲ ਪ੍ਰਕਾਸ਼ ਕਰਦਾ ਪਿਆ। ਸਭ ਜੀਵਾਂ ਦੇ ਅੰਦਰ ਜਿਵੇਂ ਦੀਵੇ ਦੇ ਨਾਲ ਪ੍ਰਕਾਸ਼ ਕੀਤਾ ਜਾਂਦਾ ਹੈ, ਇਹੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਆਪ ਹੀ ਸਭ ਜੀਵਾਂ ਦੇ ਅੰਦਰ ਜੋਤ ਰੂਪ ਹੋ ਕੇ ਪ੍ਰਕਾਸ਼ ਪਿਆ ਕਰਦਾ ਹੈ। ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਉਸ ਪ੍ਰਮਾਤਮਾ ਦੀ ਜੋਤ ਕਰਕੇ ਮਹਾਰਾਜ ਕਹਿੰਦੇ ਪ੍ਰਕਾਸ਼ ਹੁੰਦਾ ਪਿਆ ਹੈ। ਆਪੇ ਸਤਿਗੁਰ ਸਮੁੰਦ ਮਥਾਹਾ। हे ਪ੍ਰਮਾਤਮਾ, ਆਪ ਹੀ ਸਤਿਗੁਰੂ ਰੂਪ ਹੋ ਕਰਕੇ ਵਰਤਨ ਵਾਲਾ ਹੈ, ਕਿਉਂਕਿ ਗੁਰ ਪਰਮੇਸ਼ਰ ਏਕੋ ਜਾਨ। ਸਤਿਗੁਰੂ ਜੀ ਕਹਿੰਦੇ ਹੈ, ਜੀਵ ਸਤਿਗੁਰੂ ਅਤੇ ਪਰਮੇਸ਼ਰ ਨੂੰ ਇੱਕ ਸਰੂਪ ਕਰਕੇ ਜਾਣਨਾ ਕਰ। ਇੱਕੋ ਰੂਪ ਕਰਕੇ ਪ੍ਰਮਾਤਮਾ ਤੇ ਸਤਿਗੁਰੂ ਜੀ ਨੂੰ ਨਿਸ਼ਚੈ ਕਰਕੇ ਜਾਣ ਕਿ ਸਤਿਗੁਰੂ ਜੀ ਹੀ ਪ੍ਰਮਾਤਮਾ ਦਾ ਸਰੂਪ ਹਨ। ਅਕਾਲ ਪੁਰਖ ਵਾਹਿਗੁਰੂ ਜੀ ਦੀ ਜਗ ਦੀ ਜੋਤ ਹੈ। ਨਿਸ਼ਚੈ ਕਰਕੇ ਮਹਾਰਾਜ ਕਹਿੰਦੇ ਪਰਮੇਸ਼ਰ ਨੂੰ ਜਾਣਨਾ ਕਰ। हे ਪ੍ਰਮਾਤਮਾ, ਆਪੇ ਸਤਿਗੁਰ ਸਮੁੰਦ ਮਥਾਹਾ। ਤੇ ਸਮੁੰਦਰ ਨੂੰ ਮੰਥਨ ਕਰਨ ਵਾਲਾ ਵੀ ਪਰਮੇਸ਼ਰ ਤੋਂ ਆਪ ਹੈ। ਜਿਵੇਂ ਸੰਗਤ ਜੀ ਦੇਵਤਿਆਂ ਤੇ ਦੈਂਤਾਂ ਨੇ ਮਿਲ ਕਰਕੇ ਸਮੁੰਦਰ ਨੂੰ ਰਿੜਕਿਆ ਸੀ ਨਾ, ਸਾਰਿਆਂ ਨੇ ਮਿਲ ਕਰਕੇ ਸਮੇਰ ਪਰਬਤ ਦਾ ਮਧਾਣਾ ਬਣਾ ਲਿਆ। ਫਿਰ ਰਿੜਕਣਾ ਕੀ ਪਾਇਆ? ਸ਼ੇਸ਼ ਨਾਗ ਦਾ ਰਿੜਕਣਾ ਪਾਉਣਾ ਕੀਤਾ। ਮੂੰਹ ਵਾਲੇ ਪਾਸੇ ਦੈਂਤਾਂ ਨੂੰ ਕਰ ਦਿੱਤਾ, ਰਾਖਸ਼ਾਂ ਨੂੰ, ਤੇ ਪਿਛਲੇ ਪਾਸੇ ਉਸ ਨਾਗ ਦੇ ਸੰਗਤ ਜੀ ਦੇਵਤਿਆਂ ਨੇ ਹੋਣਾ ਕੀਤਾ। ਦੇਵਤਿਆਂ ਦੇ ਦੈਂਤਾਂ ਨੇ ਮਿਲ ਕਰਕੇ ਸਮੁੰਦਰ ਨੂੰ ਰਿੜਕ ਕਰਕੇ ਤੇ 14 ਰਤਨ ਕੱਢੇ ਸਨ। ਮਹਾਰਾਜ ਕਹਿੰਦੇ ਪ੍ਰਮਾਤਮਾ ਉਸ ਦੈਂਤਾਂ ਤੇ ਦੇਵਤਿਆਂ ਰੂਪ ਹੋ ਕਰਕੇ ਵਰਤਨ ਵਾਲਾ ਵੀ ਪਰਮੇਸ਼ਰ ਤੋਂ ਆਪ ਹੈ। ਸਮੁੰਦਰ ਦਾ ਮੰਥਨ ਕਰਨ ਵਾਲਾ ਵੀ ਪਰਮੇਸ਼ਰ ਤੋਂ ਆਪ ਹੈ। ਕਿਉਂਕਿ ਗੁਰੂ ਕਲਗੀਧਰ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਭਗਵਤੀ ਕੀ ਵਾਰ ਦੇ ਅੰਦਰ ਬਚਨ ਹਨ।
हे ਪ੍ਰਮਾਤਮਾ ਖੰਡਾ ਪ੍ਰਿਥਮੈ ਸਾਜ ਕੈ ਜਿਨ ਸਭ ਸਹਿਸਾਰ ਉਪਾਇਆ। ਪ੍ਰਮਾਤਮਾ ਤੂੰ ਕਾਲ ਨੂੰ ਵੀ ਆਪ ਹੀ ਪੈਦਾ ਕੀਤਾ ਹੈ। ਸਾਰੇ ਜਗਤ ਅੰਦਰ ਜੀਵਾਂ ਦੀ ਉਤਪਤੀ ਕਰਨ ਵਾਲਾ ਪ੍ਰਮਾਤਮਾ ਤੂੰ ਆਪ ਹੈ। ਖੰਡਾ ਪ੍ਰਿਥਮੈ ਸਾਜ ਕੈ ਜਿਨ ਸਭ ਸਹਿਸਾਰ ਉਪਾਇਆ। ਸਿਰਜੇ ਦਾਨੋ ਦੇਵਤੇ, ਜਿਹੜੇ ਸੰਸਾਰ ਦੇ ਅੰਦਰ ਭਾਵੇਂ ਦਾਨਵ ਦੈਂਤ ਸਨ, ਭਾਵੇਂ ਦੇਵਤੇ, ਉਹਨਾਂ ਨੂੰ ਸਿਰਜਣਹਾਰਾ ਵੀ ਪ੍ਰਮਾਤਮਾ ਤੂੰ ਆਪ ਹੈ। ਫਿਰ ਉਹਨਾਂ ਵਿੱਚ ਬਾਦ ਝਗੜਾ ਪਾਉਣ ਵਾਲਾ ਵੀ ਪਰਮੇਸ਼ਰ ਤੂੰ ਆਪ ਹੈ। ਫਿਰ ਦੇਵੀ ਸ਼ਕਤੀ ਦੀ ਜਿੱਤ ਕਰਾਉਣ ਵਾਲਾ ਵੀ ਪ੍ਰਮਾਤਮਾ ਤੂੰ ਆਪ ਹੈ। ਅਸੁਰੀ ਸੰਪਦਾ ਜਿਹੜੀ ਸ਼ਕਤੀ ਉਹਨੂੰ ਹਰਾਉਣ ਵਾਲਾ ਵੀ ਪਰਮੇਸ਼ਰ ਤੂੰ ਆਪ ਹੈ। ਔਰ ਜੇਕਰ ਸ਼ਕਤੀ ਰੂਪ ਹੋ ਕਰਕੇ ਰਾਖਸ਼ਾਂ ਦੈਂਤਾਂ ਦਾ ਸੰਘਾਰ ਕਰਦਾ ਹੈ, हे ਪ੍ਰਮਾਤਮਾ ਉਹ ਸ਼ਕਤੀ ਰੂਪ ਹੋ ਕੇ ਵੀ ਤੂੰ ਆਪ ਹੀ ਵਰਤਣ ਵਾਲਾ ਹੈ। ਸੰਗਤ ਜੀ, ਅੱਜ ਕੱਲ ਦੇ ਭਾਵੇਂ ਪ੍ਰਚਾਰਕ ਵੀਰ ਇਹ ਬੜਾ ਜ਼ੋਰਦਾਰ ਪ੍ਰਚਾਰ ਕਰਦੇ ਆ ਜੀ ਮਹਾਰਾਜ ਜੀ ਦੀ ਬਾਣੀ ਨਹੀਂ, ਜੋ ਇਹਦੇ ਵਿੱਚ ਕੋਈ ਕਹਿੰਦਾ ਜੀ ਚੰਡੀ ਦਾ ਪ੍ਰਚਾਰ ਕੀਤਾ ਜੀ, ਦੇਵੀ ਦੀ ਉਪਾਸਨਾ ਦਾ ਵਾਚਕ ਹੈ, ਇਹ ਜੀ ਮਹਾਰਾਜ ਦੀ ਬਾਣੀ ਨਹੀਂ ਹੋ ਸਕਦੀ। ਪਰ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਿਚਾਰ ਧਾਰਾ ਦੀ ਵਿਚਾਰ ਰੂਪੀ ਨਿਗਾਹ ਲਾ ਕਰਕੇ ਦੇਖਿਆ ਜਾਵੇ, ਸੰਗਤ ਜੀ ਕਦੇ ਵੀ ਮਨ ਦੇ ਵਿੱਚ ਸ਼ੰਕਾ ਨਹੀਂ ਪੈਦਾ ਹੋਵੇਗਾ। ਜੇ ਮਹਾਰਾਜ ਦੀ ਪਵਿੱਤਰ ਗੁਰਬਾਣੀ ਨੂੰ ਵਿਚਾਰ ਕਰਕੇ ਪੜ੍ਹਿਆ ਜਾਵੇ, ਕਿਉਂਕਿ ਸ਼ੰਕਾ ਕਰਦੇ ਉਹ ਜਿਨ੍ਹਾਂ ਨੇ ਕਦੇ ਮਹਾਰਾਜ ਦੀ ਬਾਣੀ ਨੂੰ ਪੜ੍ਹਿਆ ਹੀ ਨਹੀਂ, ਵਿਚਾਰਿਆ ਹੀ ਨਹੀਂ, ਉਹ ਸ਼ੰਕਾ ਕਰਦੇ ਆ ਜੀ ਮਹਾਰਾਜ ਦੀ ਬਾਣੀ ਨਹੀਂ ਹੋ ਸਕਦੀ, ਦਸਮ ਬਾਣੀ ਦੀ ਕਿੰਤੂ ਪਰੰਤੂ ਕਰਦੇ ਰਹਿੰਦੇ ਆ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਗੁਰਬਾਣੀ ਵਿੱਚ ਇੱਕੋ ਜਿਹੀ ਵਿਚਾਰ ਧਾਰਾ ਮੇਲ ਖਾਂਦੀ ਹੈ। ਹਾਂ, ਸ੍ਰੀ ਦਸਮ ਬਾਣੀ ਦੇ ਅੰਦਰ 20 ਰਸੀਆਂ ਬਾਣੀਆਂ ਹਨ। ਖਾਲਸੇ ਅੰਦਰ 20 ਰਸ ਪ੍ਰਗਟ ਕਰਦੀਆਂ ਨੇ। ਮਹਾਰਾਜ ਜੀ ਦੀ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਬ੍ਰਹਮ ਦੇ ਨਾਲ ਮਿਲਾਉਣ ਵਾਲੀ ਗੁਰੂ ਕੀ ਬਾਣੀ ਹੈ। ਗਰੀਬ ਨਵਾਜ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਆਪੇ ਸਤਿਗੁਰ ਸਮੁੰਦ ਮਥਾਹਾ। हे ਪਰਮੇਸ਼ਰ ਤੂੰ ਆਪ ਹੀ ਸਤਿਗੁਰੂ ਰੂਪ ਹੋ ਕਰਕੇ ਵਰਤਣ ਵਾਲਾ ਹੈ। ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਨਿਰਾਕਾਰ ਨੇ ਸਾਕਾਰ ਸਰੂਪ ਸੰਸਾਰ ਦੇ ਅੰਦਰ ਪ੍ਰਗਟ ਕੀਤਾ ਹੈ, ਤੇ ਪਰਮੇਸ਼ਰ ਆਪ ਹੀ ਦੇਵਤਿਆਂ ਤੇ ਦੈਂਤਾਂ ਰੂਪ ਹੋ ਕਰਕੇ ਸਮੁੰਦਰ ਨੂੰ ਰਿੜਕਣ ਵਾਲਾ ਵੀ ਪਰਮਾਤਮਾ ਤੂੰ ਆਪ ਹੈ। ਆਪੇ ਮਥ ਮਥ ਤਤ ਕਢਾਏ। ਫਿਰ ਆਪ ਹੀ ਵੇਦਾਂ ਔਰ ਸ਼ਾਸਤਰਾਂ ਨੂੰ ਮਥ ਮਥ ਕੇ ਭਾਵ ਵਿਚਾਰ ਕਰਕੇ, ਤਤ ਕੀ ਹੈ ਜਿਹੜਾ ਸਿਧਾਂਤ ਹੈ, ਉਹ ਤਤ ਮਹਾਰਾਜ ਆਪ ਹੀ ਪਰਮੇਸ਼ਰ ਤੋਂ ਕਢਾਉਣੇ ਕੀਤੇ ਹੈ। हे ਪ੍ਰਮਾਤਮਾ, ਜਿਹੜੇ ਤਤ ਸਿਧਾਂਤ ਨਿਕਲੇ ਹਨ ਵੇਦਾਂ ਦੇ ਵਿੱਚੋਂ, ਵੇਦਾਂ ਦਾ ਗਿਆਨ, ਚਾਹੇ ਸ਼ਾਸਤਰਾਂ ਦੁਆਰਾ ਗਿਆਨ, ਪੁਰਾਣਾਂ ਦੁਆਰਾ, ਸਿਮਰਤੀਆਂ ਦੁਆਰਾ, हे ਪਰਮੇਸ਼ਰ ਉਹਨਾਂ ਵਿਚਾਰਵਾਨਾਂ ਰੂਪ ਹੋ ਕਰਕੇ ਵਿਚਾਰ ਕਰਕੇ ਆਪ ਹੀ ਤਤ ਕਢਾਉਣਾ ਕੀਤੇ ਹਨ। ਜਪ ਨਾਮ ਰਤਨ ਓ ਮਹਾਰਾਮ। हे ਪ੍ਰਮਾਤਮਾ, ਸਾਡੇ ਤੇ ਕਿਰਪਾ ਕਰੋ। ਆਪ ਜੀ ਦਾ ਰਤਨਾਂ ਦੀ ਤਰ੍ਹਾਂ ਅਮੋਲਕ ਪਰਮੇਸ਼ਰ ਨਾਮ, ਇਹਦਾ ਜਾਪ ਅਸੀਂ ਕਰਦੇ ਰਹੀਏ। हे ਪਰਮੇਸ਼ਰ, ਆਪ ਜੀ ਦੇ ਸਰੂਪ ਦਾ ਅਸੀਂ ਜਾਪ ਕਰਦੇ ਰਹੀਏ। ਮਹਾਰਾਜ ਵੈਰਾਗ ਰੂਪੀ ਰਤਨ ਹਿਰਦੇ ਅੰਦਰ ਧਾਰਨ ਕਰਕੇ ਤੁਹਾਡਾ ਜਾਪ ਜਪਦੇ ਰਹੀਏ। ਸਖੀ ਮਿਲਹੁ ਮਿਲ ਗੁਣ ਗਾਵਾਹਾ। हे ਮਹਾਤਮਾ ਰੂਪ ਸਖੀਓ, ਆਓ ਆ ਕਰਕੇ ਮਿਲ ਕੇ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਣਾ ਕਰੀਏ। ਅਥਵਾ हे ਗੁਰਸਿੱਖ ਮਹਾਰਾਜ ਸਾਹਿਬ ਜੀ ਦੀ ਸਨਮੁਖ ਹੋ ਕਰਕੇ ਅਰਦਾਸ ਕਰ। ਗਰੀਬ ਨਵਾਜ ਸਤਿਗੁਰੂ ਜੀ, ਸਾਨੂੰ ਜੀਵਨ ਦੇ ਅੰਦਰ ਨਾਮ ਜਪਣ ਦੀ ਜਾਚ ਵੀ ਨਹੀਂ। ਮਹਾਰਾਜ, ਕਿਵੇਂ ਆਪ ਜੀ ਦਾ ਜਸ ਗਾਇਆ ਜਾ ਸਕਦਾ ਹੈ, ਕਿਵੇਂ ਆਪ ਜੀ ਦੇ ਗੁਣਾਂ ਨੂੰ ਉਚਾਰਨ ਕੀਤਾ ਜਾ ਸਕਦਾ ਹੈ। ਗਰੀਬ ਨਵਾਜ ਮਹਾਰਾਜ ਜੀ ਦੀ ਸਨਮੁਖ ਹੋ ਕਰਕੇ ਅਰਦਾਸ ਕਰਿਆ ਕਰ। ਸੱਚੇ ਪਾਤਸ਼ਾਹ ਸਖੀ ਮਿਲਹੁ ਮਿਲ ਗੁਣ ਗਾਵਾਹਾ। हे ਪ੍ਰਮਾਤਮਾ, ਜੇ ਤੁਹਾਡੀ ਕਿਰਪਾ ਹੋਵੇ ਨਾ, ਗੁਣ ਗਾਵਾਹਾ, ਤਾਂ ਹੀ ਮਹਾਰਾਜ ਇਹ ਜੀਵ ਗੁਣ ਗਾ ਸਕਦੇ ਆ। ਜਿਨ੍ਹਾਂ ਤੇ ਆਪ ਜੀ ਨੇ ਕਿਰਪਾ ਕੀਤੀ, ਉਹਨਾਂ ਤੋਂ ਮਹਾਰਾਜ ਆਪ ਜੀ ਨੇ ਕਿਰਪਾ ਕਰਕੇ ਸੀਸ ਮਿਹਰ ਭਰੇ ਹੱਥ ਰੱਖ ਕਰਕੇ ਗੁਣ ਗਾਵਾਏ ਹੈ। ਆਪਣੇ ਬਲ ਦੇ ਨਾਲ ਨਹੀਂ ਕੋਈ ਆਪ ਜੀ ਦੇ ਗੁਣ ਗਾ ਸਕਦਾ। ਇਸ ਕਰਕੇ ਮਹਾਰਾਜ ਸਖੀ ਮਿਲਹੁ, ਉਹਨਾਂ ਮਹਾਤਮਾ ਰੂਪ ਸਖੀਆਂ ਦੇ ਨਾਲ ਸਾਨੂੰ ਮਿਲਾਉਣਾ ਕਰੋ, ਜਿਨ੍ਹਾਂ ਦੀ ਸੰਗਤ ਵਿੱਚ ਮਿਲ ਕਰਕੇ ਮਹਾਰਾਜ ਸਾਨੂੰ ਵੀ ਨਾਮ ਜਪਣ ਦੀ ਜਾਚ ਆ ਜਾਵੇ। ਸਾਡੇ ਹਿਰਦੇ ਅੰਦਰ ਵੀ ਪਿਆਰ ਤੇ ਉਤਸ਼ਾਹ ਬਣ ਜਾਵੇ ਨਾਮ ਜਪਣੇ ਦਾ। ਸਾਡੇ ਹਿਰਦੇ ਅੰਦਰ ਵੀ ਸ਼ਰਧਾ ਰੂਪੀ ਜੜ ਲੱਗ ਜਾਵੇ। ਸੱਚੇ ਪਾਤਸ਼ਾਹ
ਐਸੀ ਸਾਡੇ ਤੇ ਕਿਰਪਾ ਕਰ ਦੇਵੋ। ਜੀਵਨ ਦੇ ਅੰਦਰ ਮਹਾਰਾਜ ਨਾਮ ਜਪਣ ਵਾਲਿਆਂ ਦੀ ਸੰਗਤ ਸਾਨੂੰ ਕਿਰਪਾ ਕਰਕੇ ਬਖਸ਼ਿਸ਼ ਕਰੋ ਜੀ। ਗੁਰਮੁਖ ਨਾਮ ਜਪਹੁ ਹਰ ਲਾਹਾ। ਮਹਾਰਾਜ ਕਹਿੰਦੇ ਗੁਰਮੁਖ ਪਿਆਰਿਆਂ ਨੇ ਨਾਮ ਜਪ ਕਰਕੇ ਜੀਵਨ ਦੀ ਸਫਲਤਾ ਦਾ ਪਰਮ ਲਾਹਾ ਲੈ ਲਿਆ ਹੈ। ਗੁਰਮੁਖ ਪਿਆਰਿਆਂ ਨੇ ਜੋ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਮਹਾਰਾਜ ਸਾਹਿਬ ਜੀ ਦੇ ਸਨਮੁਖ ਹੋ ਕਰਕੇ ਰਹਿੰਦੇ ਹੈ, ਉਹਨਾਂ ਗੁਰਮੁਖ ਪਿਆਰਿਆਂ ਨੇ ਪਰਮੇਸ਼ਰ ਦੇ ਨਾਮ ਜਪਣ ਦਾ ਲਾਹਾ ਜੀਵਨ ਦੇ ਅੰਦਰ ਪ੍ਰਾਪਤ ਕੀਤਾ ਹੈ। ਉਹ ਗੁਰਮੁਖ ਪਿਆਰਿਆਂ ਨੇ ਲੋਕ ਪਰਲੋਕ ਸਵਾਰਨ ਦਾ, ਸੁਹੇਲਾ ਕਰਨੇ ਦਾ ਉਹਨਾਂ ਨੇ ਲਾਹਾ ਪ੍ਰਾਪਤ ਕਰ ਲਿਆ, ਜਿਨ੍ਹਾਂ ਨੇ ਪਿਆਰ ਵਿੱਚ ਭਿੱਜ ਕਰਕੇ ਪਰਮੇਸ਼ਰ ਦਾ ਨਾਮ ਜਪਿਆ ਹੈ। ਹਰ ਹਰ ਭਗਤ ਦ੍ਰਿੜੀ ਮਨ ਭਾਈ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਮਨ ਨੂੰ ਪਰਮੇਸ਼ਰ ਦੀ ਪ੍ਰੇਮਾ ਭਗਤੀ ਭਾ ਗਈ, ਉਹਨਾਂ ਨੇ ਪਿਆਰ ਵਿੱਚ ਭੇਜ ਕਰਕੇ ਵਾਹਿਗੁਰੂ ਦੀ ਭਗਤੀ ਨੂੰ ਆਪਣੇ ਹਿਰਦੇ ਅੰਦਰ ਦ੍ਰਿੜ ਕਰ ਲਿਆ ਹੈ, ਪਰਪੱਕ ਕਰ ਲਿਆ ਹੈ। ਭਗਤੀ ਨੂੰ ਕਿਵੇਂ ਜੀਵਨ ਦੇ ਵਿੱਚ ਧਾਰਨ ਕੀਤਾ ਹੈ? ਪਰਮੇਸ਼ਰ ਦਾ ਭੈ ਧਾਰਨ ਕਰਕੇ, ਮਹਾਰਾਜ ਜੀ ਤੋਂ ਗਿਆਨ ਦੀ ਪ੍ਰਾਪਤੀ ਕਰਕੇ, ਸੰਸਾਰ ਤੋਂ ਉਪਰਾਮ ਤਿਆਗ ਕਰਕੇ ਮਹਾਰਾਜ ਕਹਿੰਦੇ ਭਗਤ ਜਨਾਂ ਨੇ ਪ੍ਰੇਮਾ ਭਗਤੀ ਨੂੰ ਹਿਰਦੇ ਅੰਦਰ ਪਰਪੱਕ ਕੀਤਾ ਹੈ। ਸਤਿਗੁਰੂ ਜੀ ਦੇ ਉਪਦੇਸ਼ ਨੂੰ ਸਰਵਣ ਕੀਤਾ, ਮਹਾਰਾਜ ਜੀ ਦੇ ਉਪਦੇਸ਼ ਨੂੰ ਸਰਵਣ ਕਰ ਕਰਕੇ, ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ ਜੀਵਨ ਦੇ ਅੰਦਰ ਇਹ ਉਪਦੇਸ਼ ਪਰਮੇਸ਼ਰ ਦੇ ਪਿਆਰਿਆਂ ਨੇ ਧਾਰਨ ਕਰਨਾ ਕੀਤਾ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਹਰ ਹਰ ਭਗਤ ਦ੍ਰਿੜੀ ਮਨ ਭਾਈ। ਜੇ ਪ੍ਰਮਾਤਮਾ ਦੀ ਭਗਤੀ ਨੂੰ ਹਿਰਦੇ ਅੰਦਰ ਦ੍ਰਿੜ ਕਰ ਲਿਆ, ਪਰਪੱਕ ਕਰ ਲਿਆ, ਹਰ ਭਾਈ ਤੇ ਪਰਮੇਸ਼ਰ ਦੇ ਚਰਨਾਂ ਦੀ ਪ੍ਰੀਤ ਵੀ ਤਾਂ ਹੀ ਮਹਾਰਾਜ ਕਹਿੰਦੇ ਭਾਵਨਾ ਕੀਤੀ ਹੈ। ਹਰ ਭਾਈ ਤੇ ਜੀਵ ਦੇ ਹਿਰਦੇ ਦੀ ਪ੍ਰੀਤ, ਅੰਦਰ ਦਾ ਪਿਆਰ, ਅੰਦਰ ਦੀ ਭਾਵਨਾ, ਤਾਂ ਹੀ ਪ੍ਰਮਾਤਮਾ ਨੂੰ ਭਾਵਨਾ ਕੀਤੀ ਤੇ ਜੀਵਨ ਦੇ ਅੰਦਰ ਭਗਤੀ ਨੂੰ ਪਰਪੱਕ ਕੀਤਾ ਹੈ। ਕਿਉਂਕਿ ਸੰਗਤ ਜੀ ਪ੍ਰਮਾਤਮਾ ਹਿਰਦੇ ਦਾ ਪਿਆਰ ਦੇਖਦਾ ਹੈ। ਗੋਬਿੰਦ ਭਾਉ ਭਗਤ ਕਾ ਭੁੱਖਾ, ਕਿੰਨਾ ਪਿਆਰ, ਕਿੰਨੀ ਭਾਵਨਾ ਹਿਰਦੇ ਵਿੱਚ ਧਾਰਨ ਕੀਤੀ ਸਿੱਖ ਨੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਜਿਨ੍ਹਾਂ ਤੇ ਵਾਹਿਗੁਰੂ ਨੇ ਬਖਸ਼ਿਸ਼ ਕੀਤੀ, ਹਰ ਹਰ ਭਗਤ ਦ੍ਰਿੜੀ ਮਨ ਭਾਈ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਮਨ ਨੂੰ ਗੁਰੂ ਕੀ ਮੱਤ ਭਾ ਗਈ, ਉਹਨਾਂ ਨੇ ਹਿਰਦੇ ਅੰਦਰ ਭਗਤੀ ਨੂੰ ਪਰਪੱਕ ਕਰ ਲਿਆ ਹੈ। ਅਥਵਾ ਜਿਨ੍ਹਾਂ ਨੇ ਮਨ ਮੱਤਾਂ ਛੱਡ ਦਿੱਤੀਆਂ, ਗੁਰੂ ਕੀ ਮੱਤ ਜੀਵਨ ਦੇ ਵਿੱਚ ਧਾਰਨ ਕਰ ਲਈ, ਮਹਾਰਾਜ ਜੀ ਦੀ ਮੱਤ ਸਭ ਤੋਂ ਉੱਤਮ ਤੇ ਪਰਮ ਜਾਣ ਕਰਕੇ ਮਨ ਨੂੰ ਭਾ ਗਈ, ਉਹਨਾਂ ਦੇ ਹਿਰਦੇ ਅੰਦਰ ਪਰਮੇਸ਼ਰ ਦੀ ਭਗਤੀ ਨੇ ਨਿਵਾਸ ਕੀਤਾ, ਪਰਪੱਕ ਹੋ ਗਈ ਹੈ। ਹਿਰਦੇ ਅੰਦਰ ਨਾਮ ਨੇ ਨਿਵਾਸ ਕਰ ਲਿਆ। ਤੇ ਜਿਹੜਾ ਜੀਵ ਗੁਰਮਤਿ ਦੇ ਆਸ਼ੇ ਤੋਂ ਉਲਟਾ ਚੱਲਦਾ ਹੈ, ਮਨ ਮਤਾਂ ਜੀਵਨ ਦੇ ਵਿੱਚ ਕਰਦਾ ਹੈ, ਰੱਬ ਦਾ ਭੈ ਨਹੀਂ ਕਦੇ ਵੀ ਧਾਰਨ ਕਰਦਾ ਕਿ ਮੈਨੂੰ ਕਿਹੜਾ ਕੋਈ ਦੇਖਦਾ ਜਾਂ ਸੁਣਦਾ ਪਿਆ। ਮਹਾਰਾਜ ਕਹਿੰਦੇ ਭਗਤੀ ਉਹਦੇ ਤੋਂ ਕੋਹਾਂ ਦੂਰ ਚਲੀ ਜਾਂਦੀ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਹਰ ਹਰ ਭਗਤ ਦ੍ਰਿੜੀ ਮਨ ਭਾਈ। ਜਿਨ੍ਹਾਂ ਨੂੰ ਗੁਰੂ ਕੀ ਮੱਤ ਭਾ ਗਈ ਹੈ, ਮਹਾਰਾਜ ਦੀ ਬਖਸ਼ੀ ਹੋ ਰਹਿਣੀ ਨੂੰ ਜਿਨ੍ਹਾਂ ਨੇ ਜੀਵਨ ਦੇ ਵਿੱਚ ਧਾਰਨ ਕਰ ਲਿਆ, ਉਹਨਾਂ ਦੇ ਹਿਰਦੇ ਅੰਦਰ ਵਾਹਿਗੁਰੂ ਦੀ ਭਗਤੀ ਨੇ ਨਿਵਾਸ ਕੀਤਾ ਹੈ। ਹਰ ਹਰ ਨਾਮ ਉਮਾਹਰਾਮ। ਤੇ ਇਸੇ ਕਰਕੇ ਉਹਨਾਂ ਦੇ ਹਿਰਦੇ ਅੰਦਰ ਪਰਮੇਸ਼ਰ ਦੇ ਨਾਮ ਜਪਣ ਦਾ ਉਮਾਹੜਾ ਪੈਦਾ ਹੋਇਆ ਰਹਿੰਦਾ ਹੈ। ਕਦੇ ਵੀ ਰੱਬ ਉਹਨਾਂ ਨੂੰ ਭੁੱਲਦਾ ਨਹੀਂ ਹੈ। ਕਿਉਂਕਿ ਸੰਗਤ ਜੀ ਰਹਿਤਨਾਮਿਆਂ ਵਿੱਚ ਮਹਾਰਾਜ ਸਾਹਿਬ ਜੀ ਨੇ ਜੋ ਉਪਦੇਸ਼ ਦਿੱਤਾ ਨਾ, ਆਪਣੇ ਖਾਲਸੇ ਨੂੰ ਸੁਚੇਤ ਕਰਨ ਦੇ ਲਈ, ਹਜੂਰ ਕਹਿੰਦੇ ਹਨ ਰਹਿਤ ਪਿਆਰੀ ਮੁਝ ਕਉ, ਸਿੱਖ ਪਿਆਰਾ ਨਾਹੇ, ਸਿੱਖ ਪਿਆਰਾ ਨਾਹੇ ਮਾਮਾ, ਰਹਿਤ ਪਿਆਰੀ ਆਹੇ। ਕਿ ਖਾਲਸਾ ਜੀ ਸਾਨੂੰ ਸਿੱਖ ਦੇ ਨਾਲ ਨਹੀਂ ਪਿਆਰ, ਸਿੱਖ ਦੀ ਰਹਿਣੀ ਦੇ ਨਾਲ ਪਿਆਰ ਹੈ। ਕਿ ਜੀਵਨ ਦੇ ਅੰਦਰ ਗੁਰਮਤਿ ਅਨੁਸਾਰ ਮਹਾਰਾਜ ਜੀ ਦੀ ਮੱਤ ਨੂੰ ਜੀਵਨ ਦੇ ਵਿੱਚ ਧਾਰਨ ਕਰਦਾ ਹੈ, ਮਹਾਰਾਜ ਜੀ ਦੀ ਬਖਸ਼ੀ ਹੋ ਰਹਿਣੀ ਨੂੰ ਜੀਵਨ ਦੇ ਵਿੱਚ ਕਮਾਉਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਾਨੂੰ ਸਿੱਖ ਦੇ ਨਾਲ ਨਹੀਂ, ਸਿੱਖ ਦੀ ਰਹਿਤ ਦੇ ਨਾਲ ਸਾਨੂੰ ਪਿਆਰ ਹੈ। ਤੇ ਨਾਲ ਇਹ ਵੀ ਬਚਨ ਕੀਤੇ ਹਨ, ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰਾਂ ਇਨ ਕੀ ਪ੍ਰਤੀਤ। ਮਹਾਰਾਜ ਕਹਿੰਦੇ ਜਦੋਂ ਸਾਡਾ ਖਾਲਸਾ ਤਿਆਰ ਬਰ ਤਿਆਰ ਰਹੇਗਾ, ਸਾਰਾ ਪ੍ਰਤਾਪ ਆਪਣੇ ਖਾਲਸੇ ਨੂੰ ਬਖਸ਼ਿਸ਼ ਕਰਦੇ ਰਹਾਂਗੇ। ਤੋ ਹਜੂਰ ਨੇ ਉਚਾਰਨ ਕੀਤਾ ਹੈ, ਉਹਨਾਂ ਗੁਰਮੁਖਾਂ ਦੇ ਹਿਰਦੇ ਅੰਦਰ ਪਰਮੇਸ਼ਰ ਦੇ ਨਾਮ ਦਾ ਉਮਾਹੜਾ ਬਣਿਆ ਰਹਿੰਦਾ, ਉਤਸ਼ਾਹ ਪੈਦਾ ਹੋਇਆ ਰਹਿੰਦਾ, ਪਿਆਰ ਵਿੱਚ ਭਿੱਜ ਕੇ ਪ੍ਰਮਾਤਮਾ ਨੂੰ ਹਰ ਸਮੇਂ ਯਾਦ ਕਰਦੇ ਰਹਿੰਦੇ ਐ।
ਜਿਨ੍ਹਾਂ ਦੇ ਹਿਰਦੇ ਅੰਦਰ ਗੁਰੂ ਕੀ ਮਤ ਭਾ ਗਈ, ਪਰਮੇਸ਼ਰ ਦੀ ਭਗਤੀ ਹਿਰਦੇ ਅੰਦਰ ਪਰਪੱਕ ਹੋ ਗਈ ਹੈ। ਆਪੇ ਵੱਡ ਦਾਣਾ ਵੱਡ ਸਾਹਾ। हे ਪ੍ਰਮਾਤਮਾ, ਤੂੰ ਆਪ ਹੀ ਸਭ ਤੋਂ ਵੱਡਾ ਤੇ ਸ਼੍ਰੋਮਣੀ ਦਾਤਾ ਹੈ। ਦਾਣਾ ਤੋਂ ਭਾਵ ਦਨਾਈ ਵਾਲਾ ਵੀ ਹੈ, ਅੰਦਰ ਦੀ ਜਾਣਨ ਵਾਲਾ ਵੀ ਹੈ, ਸਭ ਦੇ ਦਿਲਾਂ ਦੀ ਜਾਣਦਾ ਹੈ, ਕੌਣ ਭਲਾ ਹੈ ਕੌਣ ਬੁਰਾ ਹੈ। ਮਹਾਰਾਜ ਕਹਿੰਦੇ ਭਲਿਆਂ ਦੀ ਬੁਰਿਆਂ ਦੀ ਪੀੜਾ ਨੂੰ ਪਹਿਚਾਨਣ ਵਾਲਾ ਪਰਮਾਤਮਾ ਆਪ ਹੈ। ਜਿਸ ਪ੍ਰਥਾਏ ਹਜੂਰ ਨੇ ਗੁਰਬਾਣੀ ਵਿੱਚ ਬਚਨ ਕਹੇ ਹਨ, ਬਿਨ ਬਕਨੇ ਬਿਨ ਕਹਿਨ ਕਹਾਵਨ ਅੰਤਰਜਾਮੀ ਜਾਣੈ। ਉਹ ਪ੍ਰਮਾਤਮਾ ਅੰਤਰਜਾਮੀ ਹੈ, ਬਿਨ ਬੋਲਿਆ ਸਭ ਕੁਝ ਜਾਣਦਾ। ਉਹ ਬੋਲਣ ਤੋਂ ਬਿਨਾਂ ਹੀ ਜੀਵ ਦੇ ਅੰਦਰ ਦੀ ਭਾਵਨਾ ਨੂੰ ਜਾਣ ਲੈਂਦਾ, ਕਿੰਨੀ ਭਾਵਨਾ ਇਹਨੇ ਆਪਣੇ ਹਿਰਦੇ ਅੰਦਰ ਧਾਰਨ ਕੀਤੀ ਹੈ। ਇਸ ਕਰਕੇ ਮਹਾਰਾਜ ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਕਹਿੰਦੇ, ਆਪੇ ਵੱਡ ਦਾਣਾ ਵੱਡ ਸਾਹਾ, ਤੇ ਵੱਡਾ ਸ਼ਾਹੂਕਾਰ ਵੀ ਪਰਮੇਸ਼ਰ ਆਪ ਹੈ। ਉਹ ਪ੍ਰਮਾਤਮਾ ਵੱਡਾ ਸ਼ਾਹੂਕਾਰ, ਵੱਡਾ ਬਾਦਸ਼ਾਹ ਵੀ ਪਰਮੇਸ਼ਰ ਆਪ ਹੀ ਹੈ। ਗੁਰਮੁਖ ਪੂੰਜੀ ਨਾਮ ਵਿਸਾਹਾ। ਗੁਰਮੁਖਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਨੇ ਸ਼ਰਧਾ ਰੂਪੀ ਪੂੰਜੀ ਬਖਸ਼ੀ ਹੈ, ਨਾਮ ਵਿਸਾਹਾ। ਇਸ ਕਰਕੇ ਉਹਨਾਂ ਨੂੰ ਨਾਮ ਦੇ ਉੱਪਰ ਹੀ ਭਰੋਸਾ ਹੈ ਕਿ ਪਰਮੇਸ਼ਰ ਦਾ ਨਾਮ ਹੀ ਸਭ ਕੁਝ ਸਾਡੇ ਜੀਵਨ ਦੇ ਅੰਦਰ ਹੈ, ਸਾਡੇ ਜੀਵਨ ਦਾ ਆਧਾਰ। ਇਉਂ ਕਹਿ ਲਈਏ ਕਿ ਸਾਡਾ ਜੀਵਨ ਹੀ ਪਰਮੇਸ਼ਰ ਦਾ ਨਾਮ ਹੈ। ਜਿਵੇਂ ਮੱਛੀ ਦਾ ਜੀਵਨ ਪਾਣੀ ਹੈ, ਸੰਗਤ ਜੀ ਅਮਲੀ ਬੰਦੇ ਦਾ ਜੀਵਨ ਅਮਲ ਹੈ। ਏਦਾਂ ਮਹਾਰਾਜ ਕਹਿੰਦੇ ਹਨ ਕਿ ਪਰਮੇਸ਼ਰ ਦੇ ਪਿਆਰੇ ਨਾਮ ਜਪਣ ਵਾਲਿਆਂ ਦਾ ਜੀਵਨ ਪਰਮੇਸ਼ਰ ਦਾ ਨਾਮ ਹੈ। ਉਹ ਕਦੇ ਨਹੀਂ ਕਹਿੰਦੇ ਕਿ ਅਸੀਂ ਤ੍ਰਿਪਤ ਹੋ ਗਏ ਹਾਂ। ਜੈਤ ਸ੍ਰੀ ਕੀ ਵਾਰ ਅੰਦਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੇ ਬਚਨ ਹਨ, ਜਿਉ ਮਛਲੀ ਬਿਨ ਪਾਣੀਐ ਕਿਉ ਜੀਵਨ ਪਾਵੈ, ਬੂੰਦ ਵਿਹੂਣਾ ਚਾਤਰਿਕੋ ਕਿਉ ਕਰ ਤ੍ਰਿਪਤਾਵੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਜਿਹੜਾ ਬਬੀਹਾ ਹੈ ਨਾ ਸੰਗਤ ਜੀ, ਉਸ ਵਾਂਤੀ ਬੂੰਦ ਨੂੰ ਪਾਉਣ ਦੇ ਵਾਸਤੇ ਹਰ ਸਮੇਂ ਪੀਊ ਪੀਊ ਕਰਕੇ ਪੁਕਾਰਦਾ ਰਹਿੰਦਾ। ਏਦਾਂ ਬੰਦਗੀ ਕਰਨ ਵਾਲਿਆਂ ਦੇ ਹਿਰਦੇ ਅੰਦਰ ਕੇਵਲ ਪ੍ਰਮਾਤਮਾ ਦੇ ਚਰਨਾਂ ਦਾ ਪਿਆਰ, ਰੱਬ ਦੇ ਦਰਸ਼ਨਾਂ ਰੂਪੀ ਸਮਾਨ ਦੀ ਬੂੰਦ ਦੀ ਭੁੱਖ ਹੁੰਦੀ ਹੈ। ਹਰ ਸਮੇਂ ਪਰਮੇਸ਼ਰ ਨੂੰ ਯਾਦ ਕਰਦੇ ਰਹਿੰਦੇ ਹਨ। ਜਿੰਨੀ ਦੇਰ ਤੱਕ ਪ੍ਰਾਪਤ ਨਹੀਂ ਹੋ ਜਾਂਦਾ, ਇੱਕ ਰੱਜ ਪ੍ਰਮਾਤਮਾ ਨੂੰ ਯਾਦ ਹੀ ਕਰਦੇ ਰਹਿੰਦੇ ਹੈ। ਔਰ ਭਵਰ ਲੋਭੀ ਕੁਸਮ ਬਾਸ ਕਾਮਿਲ ਆਪ ਬੰਧਾਵੈ। ਭੌਰਾ ਜਿਹੜਾ ਹੈ ਉਹ ਸੁਗੰਧੀ ਨੂੰ ਮਾਨਣ ਦੇ ਵਾਸਤੇ ਆਪਣਾ ਆਪ ਹੀ ਸਾਰਾ ਉਤੋਂ ਕੁਰਬਾਨ ਕਰ ਦਿੰਦਾ, ਆਪਾ ਵਾਰ ਦਿੰਦਾ। ਮਹਾਰਾਜ ਕਹਿੰਦੇ, ਤੇ ਉਹ ਸੰਤ ਜਨਾ ਹਰ ਪ੍ਰੀਤ ਹੈ, ਦੇਖ ਦਰਸ ਅਗਾਵੈ। ਤਿਵੇਂ ਰੱਬ ਦੇ ਪਿਆਰਿਆਂ ਨੂੰ ਰੱਬ ਦੇ ਨਾਲ ਹਰ ਸਮੇਂ ਪਿਆਰ ਬਣਿਆ ਰਹਿੰਦਾ। ਪਰਮਾਤਮਾ ਦੇ ਚਰਨਾਂ ਦੀ ਪ੍ਰੀਤ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਰੱਖਦੇ ਆ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਹਜੂਰ ਕਹਿੰਦੇ ਹਨ, ਗੁਰਮੁਖ ਪੂੰਜੀ ਨਾਮ ਵਿਸਾਹਾ। ਗੁਰਮੁਖ ਪਿਆਰਿਆਂ ਨੂੰ ਪਰਮੇਸ਼ਰ ਦੇ ਨਾਮ ਦੀ ਪੂੰਜੀ, ਇਹਦੇ ਪਰ ਭਰੋਸਾ ਹੈ ਕਿ ਵਾਹਿਗੁਰੂ ਦੇ ਨਾਮ ਰੂਪੀ ਪੂੰਜੀ ਨੇ ਪਰਲੋਕ ਦੇ ਵਿੱਚ ਸਾਡੇ ਨਾਲ ਨਿਭਣਾ। ਮਨਮੁਖ ਬੰਦਾ ਕਹਿੰਦਾ ਕਿ ਜਿਹੜਾ ਦੁਨਿਆਵੀ ਧਨ ਹੈ ਸਭ ਕੁਝ ਮੇਰਾ, ਪਦਾਰਥ ਮੇਰੇ, ਮੈਂ ਸਭ ਕੁਝ ਨਾਲ ਲੈ ਕੇ ਜਾਣਾ ਹੈ। ਪਰ ਗੁਰਮੁਖਾਂ ਦਾ ਭਰੋਸਾ ਇਹ ਹੈ ਕਿ ਵਾਹਿਗੁਰੂ ਦਾ ਨਾਮ ਰੂਪੀ ਧਨ ਨਾਲ ਜਾਣਾ ਹੈ। ਦੁਨਿਆਵੀ ਧਨ ਕੇਵਲ ਦੁਨੀਆ ਤੱਕ ਸੀਮਿਤ ਹੈ। ਐਸਾ ਮਹਾਰਾਜ ਕਹਿੰਦੇ, ਸ਼ਰਧਾ ਭਾਵਨਾ ਰੂਪੀ ਪੂੰਜੀ ਤੇ ਪਰਮੇਸ਼ਰ ਦੇ ਨਾਮ ਤੇ ਭਰੋਸਾ ਗੁਰਮੁਖਾਂ ਨੇ ਧਾਰਨ ਕੀਤਾ ਹੈ ਕਿ ਵਾਹਿਗੁਰੂ ਦੇ ਨਾਮ ਰੂਪੀ ਧਨ ਤੋਂ ਬਿਨਾਂ ਨਾਲ ਕੁਝ ਵੀ ਜਾਣ ਵਾਲਾ ਨਹੀਂ ਹੈ। ਹਰ ਹਰ ਦਾਤ ਕਰਹੁ ਪ੍ਰਭ ਭਾਵੈ। ਹੇ ਹਰੀ ਅਕਾਲ ਪੁਰਖ ਪਰਮਾਤਮਾ, ਸਾਡੇ ਤੇ ਕਿਰਪਾ ਕਰੋ। ਮਹਾਰਾਜ ਦਾਤ ਸਾਨੂੰ ਜੀਵਨ ਦੇ ਅੰਦਰ ਬਖਸ਼ੋ। ਹਰ ਹਰ ਦਾਤ ਕਰਹੁ ਪ੍ਰਭ ਭਾਵੈ। ਪਰਮੇਸ਼ਰ ਆਪ ਜੀ ਦਾ ਪਿਆਰ, ਤੁਹਾਡਾ ਨਾਮ, ਹੇ ਪਰਮੇਸ਼ਰ ਆਪ ਜੀ ਦੇ ਚਰਨਾਂ ਦੇ ਭਰੋਸਾ ਰੱਖਣ ਵਾਲੀ ਭਾਵਨਾ ਸਾਡੇ ਮਨ ਵਿੱਚ ਭਾ ਜਾਣਾ ਕਰੇ। ਗੁਣ ਨਾਨਕ ਨਾਮ ਓਮਾਹਾ ਰਾਮ। ਐਸੀ ਦਾਤ ਸਾਡੇ ਤੇ ਕਿਰਪਾ ਕਰਕੇ ਮਹਾਰਾਜ ਸਾਨੂੰ ਬਖਸ਼ਿਸ਼ ਕਰ ਦੇਵੋ। ਆਪ ਜੀ ਦੇ ਗੁਣਾਂ ਨੂੰ ਮਹਾਰਾਜ ਅਸੀਂ ਗਾਉਂਦੇ ਰਹੀਏ, ਸਾਡੇ ਮਨ ਵਿੱਚ ਉਮਾਹੜਾ ਪੈਦਾ ਹੋ ਕਰਕੇ ਰਹੇ। ਤੁਹਾਡੇ ਗੁਣ ਗਾਉਣ ਤੋਂ ਮਹਾਰਾਜ ਕਦੇ ਵੀ ਮਨ ਆਲਸ ਨਾ ਕਰੇ। ਕਦੇ ਵੀ ਮਹਾਰਾਜ ਸੱਚ ਬੋਲਣ ਤੋਂ ਮਨ ਝਿਜਕੇ ਨਾ। ਮਹਾਰਾਜ ਇਹ ਮਨ ਕਦੇ ਵੀ ਅਵੇਸਲਾ ਨਾ ਹੋਵੇ, ਕਦੇ ਆਲਸ ਨਾ ਕਰੇ।
ਐਸੀ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਸਾਨੂੰ ਜੀਵਨ ਦੇ ਅੰਦਰ ਮਹਾਰਾਜ ਦਾਤ ਬਖਸ਼ਿਸ਼ ਕਰਨਾ ਕਰੋ। ਤੁਮ ਕਰਹੁ ਦਇਆ ਮੇਰੇ ਸਾਈ, ਐਸੀ ਮਤ ਦੀਜੈ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ। ਮਹਾਰਾਜ ਜੀਵਨ ਪਰ ਆਪ ਜੀ ਨੂੰ ਧਿਆਉਂਦੇ ਰਹੀਏ, ਆਪ ਜੀ ਦੇ ਗੁਣਾਂ ਨੂੰ ਗਾਉਂਦੇ ਰਹੀਏ। ਦਾਤ ਕਿਰਪਾ ਕਰਕੇ ਮਹਾਰਾਜ ਸਾਨੂੰ ਬਖਸ਼ੋ ਜੀ। ਜੈਤ ਸਰੀ ਮਹੱਲਾ ਚੌਥਾ। ਮਿਲ ਸਤ ਸੰਗਤ ਸੰਗ ਗੁਰਾਹਾ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਹਜੂਰ ਕਹਿੰਦੇ ਹਨ, ਅਕਾਲ ਪੁਰਖ ਪ੍ਰਮਾਤਮਾ ਸਾਡੇ ਤੇ ਕਿਰਪਾ ਕਰੋ। ਸਤ ਸੰਗਤ ਦੇ ਵਿੱਚ ਮਿਲ ਕਰਕੇ ਮਹਾਰਾਜ ਆਪ ਜੀ ਦੀ ਸ਼ਰਨ ਧਾਰਨ ਕਰਕੇ, ਆਪ ਜੀ ਦੇ ਚਰਨਾਂ ਦਾ ਪਿਆਰ ਮਹਾਰਾਜ ਅਸੀਂ ਹਿਰਦੇ ਅੰਦਰ ਧਾਰਨ ਕਰ ਲੈਣਾ ਕਰੀਏ। ਅਥਵਾ ਹੈ ਪ੍ਰਾਣਾ ਧਾਰੀ ਜੀਵ, ਮਹਾਰਾਜ ਜੀ ਦੀ ਪਿਆਰੀ ਸਤ ਸੰਗਤ ਵਿੱਚ ਮਿਲਣਾ ਕਰ। ਜੇ ਸੰਗਤ ਵਿੱਚ ਪਰਮੇਸ਼ਰ ਦੇ ਨਾਮ ਦਾ ਜਾਪ ਕੀਤਾ ਜਾਂਦਾ ਹੈ, ਜਿੱਥੇ ਵਾਹਿਗੁਰੂ ਜੀ ਸ਼ਬਦ ਦਾ ਅਭਿਆਸ ਕੀਤਾ ਜਾਂਦਾ ਹੈ, ਜੇ ਸਤ ਸੰਗਤ ਦੇ ਵਿੱਚ ਕੇਵਲ ਪਰਮੇਸ਼ਰ ਦੇ ਨਾਮ ਦੀ ਗੱਲ ਹੁੰਦੀ ਹੈ, ਉਹ ਸਤ ਸੰਗਤ ਵਿੱਚ ਮਿਲ ਕਰਕੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਤੇ ਭਰੋਸਾ ਧਾਰਨ ਕਰ, ਮਹਾਰਾਜ ਜੀ ਦੇ ਚਰਨਾਂ ਵਿੱਚ ਜੁੜਨਾ ਕਰ। ਪੂੰਜੀ ਨਾਮ ਗੁਰਮੁਖ ਵਿਸਾਹਾ। ਮਹਾਰਾਜ ਕਹਿੰਦੇ ਪਰਮੇਸ਼ਰ ਦੇ ਨਾਮ ਰੂਪੀ ਪੂੰਜੀ ਇਹ ਗੁਰਮੁਖਾਂ ਦੇ ਹਿਰਦੇ ਅੰਦਰ ਵਿਸਾਹਾ ਭਰੋਸਾ ਵੱਧ ਜਾਣਾ ਕੀਤਾ ਹੈ। ਅਥਵਾ ਪ੍ਰਮਾਤਮਾ ਸਾਡੇ ਤੇ ਕਿਰਪਾ ਕਰੋ। ਪੂੰਜੀ ਨਾਮ ਗੁਰਮੁਖ ਵਿਸਾਹਾ, ਜਿਵੇਂ ਆਪਣੇ ਪਿਆਰਿਆਂ ਨੂੰ ਮਹਾਰਾਜ ਆਪਣੇ ਨਾਮ ਤੇ ਭਰੋਸਾ ਬਖਸ਼ਿਆ, ਇਸੇ ਤਰ੍ਹਾਂ ਸਾਡੇ ਹਿਰਦੇ ਅੰਦਰ ਵੀ ਮਹਾਰਾਜ ਭਰੋਸੇ ਦੀ ਪਰਪੱਕਤਾ ਕਰ ਦੇਣਾ ਕਰੋ। ਕਦੇ ਮਹਾਰਾਜ ਸਾਡਾ ਹਿਰਦਾ ਡੋਲੇ ਨਾ, ਸਾਡਾ ਮਨ ਕਦੇ ਡਗਮਗਾਵੇ ਨਾ। ਆਪ ਜੀ ਦੇ ਮਹਾਰਾਜ ਚਰਨਾਂ ਤੇ ਭਰੋਸਾ ਵੱਧ ਕਰਕੇ ਰਹਿਣਾ ਕਰੇ। ਹਰ ਹਰ ਕਿਰਪਾ ਧਾਰ ਮਧੂਸੂਦਨ। ਹੇ ਮਧੂ ਆਦਿਕ ਕੀਟ ਆਦਿਕ ਦੈਂਤਾਂ ਨੂੰ ਕੱਟਣ ਵਾਲੇ, ਸੰਘਾਰ ਕਰਨ ਵਾਲੇ ਪ੍ਰਮਾਤਮਾ ਸਾਡੇ ਤੇ ਕਿਰਪਾ ਧਾਰਨ ਕਰੋ। ਹਰ ਹਰ ਕਿਰਪਾ ਧਾਰ ਮਧੂਸੂਦਨ। ਮੋਹ ਆਦਿਕ ਹੰਕਾਰ ਰੂਪੀ ਮਧੂ ਕੈਟ ਆਦਿਕ ਦੈਂਤਾਂ ਨੂੰ ਕੱਟਣ ਵਾਲੇ ਪਰਮੇਸ਼ਰ ਸਾਡੇ ਤੇ ਆਪ ਜੀ ਕਿਰਪਾ ਦ੍ਰਿਸ਼ਟੀ ਧਾਰਨ ਕਰੋ ਜੀ। ਮਿਲ ਸਤ ਸੰਗ ਓ ਮਹਾਰਾਮ। ਮਹਾਰਾਜ ਆਪ ਜੀ ਦੀ ਪਿਆਰੀ ਸਤ ਸੰਗਤ ਵਿੱਚ ਮਿਲ ਕਰਕੇ ਉਮਾਹਾ ਉਤਸ਼ਾਹ ਹੋ ਕਰਕੇ ਪਰਮੇਸ਼ਰ ਆਪ ਜੀ ਦਾ ਜਾਪ ਜਪ ਸਕੀਏ। ਮਹਾਰਾਜ ਤੁਹਾਡੀ ਸਤ ਸੰਗਤ ਕਰਨ ਦਾ ਸਾਡੇ ਮਨ ਵਿੱਚ ਉਤਸ਼ਾਹ ਪੈਦਾ ਹੋ ਕਰਕੇ ਰਹੇ, ਐਸੀ ਮਹਾਰਾਜ ਸਾਡੇ ਤੇ ਕਿਰਪਾ ਕਰ ਦੇਵੋ। ਸੰਗਤ ਜੀ, ਜਿੰਨੀ ਦੇਰ ਤੱਕ ਮਨ ਵਿੱਚ ਉਤਸ਼ਾਹ ਤੇ ਪਿਆਰ ਨਹੀਂ ਨਾ ਹੁੰਦਾ ਜੀਵਨ ਦੇ ਅੰਦਰ, ਉਦੋਂ ਤੱਕ ਕਦੇ ਵੀ ਮਨੁੱਖ ਦਾ ਆਲਸ ਦੂਰ ਨਹੀਂ ਹੋ ਸਕਦਾ। ਉਦੋਂ ਤੱਕ ਕਦੇ ਵੀ ਅਵੇਸਲਾਪਨ, ਆਲਸਪੁਣਾ ਕਦੇ ਨਹੀਂ ਜ਼ਿੰਦਗੀ ਤੋਂ ਦੂਰ ਕਰ ਸਕਦਾ, ਜਦੋਂ ਤੱਕ ਮਨ ਵਿੱਚ ਪਿਆਰ ਅਤੇ ਉਤਸ਼ਾਹ ਨਹੀਂ ਹੈ ਮਹਾਰਾਜ ਜੀ ਦੀ ਸੰਗਤ ਦੇ ਨਾਲ। ਸੱਚੇ ਪਾਤਸ਼ਾਹੀ ਦੇ ਚਰਨਾਂ ਦਾ ਪਿਆਰ ਨਹੀਂ ਧਾਰਨ ਕਰਦਾ, ਮਨ ਵਿੱਚ ਉਤਸ਼ਾਹ ਨਹੀਂ ਬਣਾਉਂਦਾ, ਉਦੋਂ ਤੱਕ ਮਹਾਰਾਜ ਕਹਿੰਦੇ ਅਵੇਸਲਾਪਣ ਅਤੇ ਆਲਸਪੁਣਾ ਕਦੇ ਵੀ ਜ਼ਿੰਦਗੀ ਵਿੱਚੋਂ ਅਭਾਵ ਨਹੀਂ ਹੋ ਸਕਦਾ। ਇਸ ਕਰਕੇ ਹਜੂਰ ਦੇ ਚਰਨਾਂ ਵਿੱਚ ਅਰਦਾਸ ਕਰੀਏ, ਮਹਾਰਾਜ ਮਿਲ ਸਤ ਸੰਗ ਓ ਮਹਾਰਾਮ। ਹੇ ਪਰਮੇਸ਼ਰ, ਆਪ ਜੀ ਦੀ ਪਿਆਰੀ ਸਤ ਸੰਗਤ ਵਿੱਚ ਮਿਲ ਜਾ ਕੇ ਤੁਹਾਡੇ ਨਾਲ ਮਿਲਣ ਦਾ ਸਾਡੇ ਮਨ ਵਿੱਚ ਉਤਸ਼ਾਹ ਪੈਦਾ ਹੋ ਜਾਵੇ, ਐਸੀ ਮਹਾਰਾਜ ਸਾਡੇ ਤੇ ਕਿਰਪਾ ਕਰੋ। ਜੀਵਨ ਦੇ ਅੰਦਰ ਸੰਗਤ ਜੀ, ਜਦੋਂ ਸਤ ਸੰਗਤ ਦੀ ਦਾਤ ਪ੍ਰਾਪਤ ਹੁੰਦੀ ਹੈ ਨਾ, ਸਤ ਸੰਗੀ ਪੁਰਖਾਂ ਦੀ, ਆਮ ਸਧਾਰਨ ਨਹੀਂ, ਮਾੜੀ ਸੰਗਤ ਨਹੀਂ, ਚੰਗੀ ਸੰਗਤ ਜਿਹਨੂੰ ਸਤ ਸੰਗਤ ਕਿਹਾ ਜਾਂਦਾ ਹੈ, ਜਿੱਥੇ ਕੇਵਲ ਪਰਮੇਸ਼ਰ ਦੇ ਸੱਚੇ ਨਾਮ ਦਾ ਜਾਪ ਹੁੰਦਾ ਹੈ, ਕੇਵਲ ਰੱਬ ਦੇ ਨਾਲ ਮਿਲਣ ਦੀ ਵਿਚਾਰ ਹੁੰਦੀ। ਸਾਧ ਸੰਗਤ ਜੀ, ਐਸੇ ਸਤ ਸੰਗੀ ਪੁਰਸ਼ਾਂ ਦੀ, ਭਲੇ ਪੁਰਖਾਂ, ਬ੍ਰਹਮ ਬੇਤੇ ਗੁਰਮੁਖ ਪਿਆਰਿਆਂ ਦੀ ਸੰਗਤ ਜਦੋਂ ਜੀਵਨ ਵਿੱਚ ਮਿਲਦੀ ਹੈ ਕਿ ਕਿੰਨਾ ਆਨੰਦ ਹੈ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ, ਪਰਮੇਸ਼ਰ ਦੇ ਸਰੂਪ ਦਾ ਕਿੰਨਾ ਘਣਾ ਆਨੰਦ ਹੈ, ਕਿੰਨਾ ਰਸ ਹੈ। ਫਿਰ ਮਨ ਦੇ ਅੰਦਰ ਆਪਣੇ ਆਪ ਹੀ ਉਤਸ਼ਾਹ ਪੈਦਾ ਹੋ ਜਾਂਦਾ ਹੈ ਕਿ ਮੈਂ ਵੀ ਉਸ ਪਰਮੇਸ਼ਰ ਦੇ ਨਾਲ ਮਿਲਣ ਵਾਸਤੇ ਜੀਵਨ ਦੇ ਅੰਦਰ ਕੋਈ ਨਾ ਕੋਈ ਯਤਨ ਕਰਾਂ। ਜਿਵੇਂ ਰੱਬ ਦੇ ਪਿਆਰੇ ਰੱਬ ਦੇ ਨਾਲ ਮਿਲੇ ਐ, ਮੈਂ ਵੀ ਉਸ ਰਸਤੇ ਤੇ ਚੱਲਾਂ, ਮੈਂ ਵੀ ਪ੍ਰਮਾਤਮਾ ਦੀ ਭਗਤੀ ਕਰਾਂ, ਸੇਵਾ ਸਿਮਰਨ ਕਰਾਂ, ਬੰਦਗੀ ਕਰਾਂ, ਸਤਿਗੁਰੂ ਜੀ ਦੇ ਉਪਦੇਸ਼ ਨੂੰ ਜੀਵਨ ਦੇ ਵਿੱਚ ਕਮਾਵਾਂ, ਮਹਾਰਾਜ ਜੀ ਦੀ ਬਖਸ਼ੀ ਹੋਈ ਸਿੱਖਿਆ ਨੂੰ ਹਿਰਦੇ ਅੰਦਰ ਪਰਪੱਕ ਕਰਾਂ,
ਇਹੋ ਸੰਗਤ ਜੀ ਸੁਭਾਵਕ ਫਿਰ ਹਿਰਦੇ ਅੰਦਰ ਪਿਆਰ ਤੇ ਉਤਸ਼ਾਹ ਪੈਦਾ ਹੁੰਦਾ ਹੈ। ਜਿਵੇਂ ਭਗਤ ਰਸਨਾ ਦੁਆਰਾ ਮਹਾਰਾਜ ਜੀ ਨੇ ਉਚਾਰਨ ਕੀਤਾ ਨਾ, ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਉਨਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਸਾਹਿਬ ਕਬੀਰ ਜੀ ਨੇ ਉਚਾਰਨ ਕੀਤਾ ਹੈ ਕਿ ਹੇ ਸੰਸਾਰ ਦੇ ਲੋਗੋ, ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਚਰਨ ਕਮਲਾਂ ਦੀ ਇੰਨੀ ਭਾਰੀ, ਇੰਨੀ ਪਿਆਰੀ ਮੌਜ, ਇੰਨਾ ਆਨੰਦ ਹੈ ਕਿ ਉਹਨੂੰ ਕਹਿਆ ਨਹੀਂ ਜਾ ਸਕਦਾ, ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਕਿੰਨਾ ਆਨੰਦ ਹੋਵੇਗਾ ਮਹਾਰਾਜ ਜੀ ਦੀ ਸਤ ਸੰਗਤ ਵਿੱਚ ਉਪਦੇਸ਼ ਸੁਣਨ ਵਾਲੇ ਦੇ ਮਨ ਵਿੱਚ ਫਿਰ ਉਤਸ਼ਾਹ ਪੈਦਾ ਹੁੰਦਾ ਹੈ ਕਿ ਕਿੰਨਾ ਆਨੰਦ ਹੋਵੇਗਾ, ਕਿੰਨਾ ਰਸ ਹੋਵੇਗਾ ਉਸ ਪ੍ਰਮਾਤਮਾ ਦੇ ਚਰਨਾਂ ਦਾ, ਵਾਹਿਗੁਰੂ ਜੀ ਦੇ ਸਰੂਪ ਦੀ ਪ੍ਰਾਪਤੀ ਕਰਨੇ ਦਾ। ਸਾਧ ਸੰਗਤ ਜੀ, ਸਤ ਸੰਗਤ ਦੇ ਵਿੱਚੋਂ ਰੰਗ ਲੱਗਦਾ ਰੱਬ ਦੇ ਨਾਲ ਮਿਲਣੇ ਦਾ। ਨਹੀਂ ਤਾਂ ਮਨੁੱਖ ਆਪਣਾ ਜੀਵਨ ਅਜਾਈਂ ਬਤੀਤ ਕਰ ਦਿੰਦਾ ਹੈ, ਅਕਾਰਤ ਹੀ ਆਪਣਾ ਜੀਵਨ ਲਗਾ ਦਿੰਦਾ ਹੈ। ਚੰਗੀ ਸੰਗਤ ਕੀਤੇ ਤੋਂ ਬਿਨਾ ਜਿਵੇਂ ਆਇਆ ਸੰਸਾਰ ਵਿੱਚ ਉਦਾਂ ਹੀ ਸੰਸਾਰ ਤੋਂ ਤੁਰ ਜਾਂਦਾ ਹੈ। ਪਰਮਾਤਮਾ ਨੇ ਇਹ ਸਰੀਰ ਭਾਵੇਂ ਬੜਾ ਅਮੋਲਕ ਦਿੱਤਾ ਹੈ, ਇਹ ਜੀਵਨ ਹੀਰਿਆਂ ਦੀ ਤਰ੍ਹਾਂ ਪਰਮਾਤਮਾ ਨੇ ਦਿੱਤਾ ਹੈ, ਪਰ ਮਹਾਰਾਜ ਕਹਿੰਦੇ ਅਗਿਆਤ ਹੋਣੇ ਕਰਕੇ, ਜੀਵਨ ਦੇ ਅੰਦਰ ਚੰਗੀ ਸੰਗਤ ਨਾ ਕਰਨੇ ਕਰਕੇ ਜੀਵ ਨੇ ਹੀਰਿਆਂ ਵਰਗੇ ਸਰੀਰ ਨੂੰ, ਦੇਹੀ ਨੂੰ ਕੌਡੀਆਂ ਦੇ ਭਾਗ ਵਾ ਲੈਣਾ ਕੀਤਾ। ਜੀਵਨ ਤਾਂ ਭਾਵੇਂ ਬੜਾ ਅਮੋਲਕ ਪ੍ਰਮਾਤਮਾ ਨੇ ਦਿੱਤਾ ਹੈ, ਪਰ ਇਹਦੀ ਕਦਰ ਨਾ ਕਰਨੇ ਕਰਕੇ, ਮਹਾਰਾਜ ਕਹਿੰਦੇ ਅਮੋਲਕ ਪੁਣਾ ਨਾ ਜਾਣਨੇ ਕਰਕੇ ਇਸ ਬੇਗਿਆਤ ਜੀਵ ਨੇ ਇਸ ਜੀਵਨ ਨੂੰ ਅਕਾਰਤ ਹੀ ਬਤੀਤ ਕਰ ਦਿੱਤਾ ਹੈ। ਇਸ ਕਰਕੇ ਹਜੂਰ ਕਹਿੰਦੇ ਹਨ, ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰੀਏ, ਸੱਚੇ ਪਾਤਸ਼ਾਹ ਮਿਲ ਸਤ ਸੰਗ ਉਹ ਮਹਾਰਾਮ। ਮਹਾਰਾਜ ਸਤ ਸੰਗਤ ਵਿੱਚ ਅਸੀਂ ਮਿਲ ਕਰਕੇ ਰਹੀਏ, ਤੁਹਾਡੀ ਪ੍ਰਾਪਤੀ ਦਾ ਮਨ ਵਿੱਚ ਉਮਾੜਾ ਸਾਡੇ ਮਨ ਵਿੱਚ ਵੀ ਪੈਦਾ ਹੋਵੇ। ਮਹਾਰਾਜ ਆਪ ਜੀ ਦੇ ਨਾਲ ਮਿਲਣੇ ਦਾ ਸਾਡੇ ਮਨ ਵਿੱਚ ਵੀ ਉਤਸ਼ਾਹ ਪੈਦਾ ਹੋਣਾ ਕਰੇ। ਹਰ ਗੁਣ ਬਾਣੀ ਸ਼ਰਵਣ ਸੁਨਾਹਾ। हे ਪ੍ਰਮਾਤਮਾ, ਆਪ ਜੀ ਜਿਹੜੀ ਨਾਮ ਬਾਣੀ ਹੈ ਨਾ, ਪਰਮੇਸ਼ਰ ਆਪ ਜੀ ਦੇ ਗੁਣਾਂ ਨੂੰ ਉਚਾਰਨ ਕਰਨਾ ਹੈ, ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੁਆਰਾ ਮਹਾਰਾਜ ਅਸੀਂ ਸੁਣਨਾ ਕਰੀਏ। ਹਰ ਗੁਣ ਬਾਣੀ ਸ਼ਰਵਣ ਸੁਨਾਹਾ। हे ਜੀਵ, ਪਰਮੇਸ਼ਰ ਦੀ ਨਾਮ ਬਾਣੀ ਨੂੰ, ਵਾਹਿਗੁਰੂ ਜੀ ਦੇ ਗੁਣਾਂ ਨੂੰ ਭਾਵਨਾ ਦੇ ਨਾਲ ਇਹਨਾਂ ਕੰਨਾਂ ਨੂੰ ਸਫਲੀਆਂ ਕਰਨ ਵਾਸਤੇ ਕੰਨਾਂ ਦੇ ਨਾਲ ਮਹਾਰਾਜ ਜੀ ਦੀ ਨਾਮ ਬਾਣੀ ਸੁਣਿਆ ਕਰ, ਤਾਂ ਇਹਨਾਂ ਕੰਨਾਂ ਦੀ ਸਫਲਤਾ ਹੋਵੇਗੀ। ਕਰ ਕਿਰਪਾ ਸਤਿਗੁਰੂ ਮਿਲਾਹਾ। हे ਪ੍ਰਮਾਤਮਾ, ਸਾਡੇ ਤੇ ਕਿਰਪਾ ਕਰੋ, ਪੂਰੇ ਸਤਿਗੁਰੂ ਜੀ ਦੇ ਨਾਲ ਸਾਨੂੰ ਮਿਲਾਉਣਾ ਕਰੋ, ਕਿਉਂਕਿ ਕਰ ਕਿਰਪਾ, ਜਿਨ੍ਹਾਂ ਤੇ ਆਪ ਜੀ ਨੇ ਕਿਰਪਾ ਕੀਤੀ ਹੈ, ਸਤਿਗੁਰੂ ਮਿਲਾਹਾ, ਉਹਨਾਂ ਨੂੰ ਪੂਰੇ ਸਤਿਗੁਰੂ ਜੀ ਦੇ ਨਾਲ ਮਿਲਾਇਆ। ਤੇਵੇਂ ਮਹਾਰਾਜ ਸਾਡੇ ਤੇ ਵੀ ਕਿਰਪਾ ਕਰੋ। ਇਕੱਲਾ ਕਿਤੇ ਵਿਖਾਵੇ ਮਾਤਰੀ ਨਾ ਮਹਾਰਾਜ ਅਸੀਂ ਰਹਿ ਜਾਣਾ ਕਰੀਏ ਕਿ ਅਸੀਂ ਗੁਰੂ ਵਾਲੇ ਆ, ਸਿੱਖਾਂ ਦੇ ਘਰ ਵਿੱਚ ਸਾਡਾ ਜਨਮ ਹੋਇਆ, ਅਸੀਂ ਸਿੱਖ ਹਾਂ। ਮਹਾਰਾਜ ਇਕੱਲਾ ਕਹਿਣੇ ਮਾਤਰ ਨਾ ਕਿਤੇ ਅਸੀਂ ਰਹਿ ਜਾਣਾ ਕਰੀਏ। ਮਨ ਬਾਣੀ ਸਰੀਰ ਕਰਕੇ ਸਤਿਗੁਰੂ ਜੀ ਦੇ ਨਾਲ ਸਾਨੂੰ ਮਿਲਾਉਣਾ ਕਰੋ। ਜਿਨ੍ਹਾਂ ਤੇ ਆਪ ਜੀ ਨੇ ਕਿਰਪਾ ਕੀਤੀ ਮਹਾਰਾਜ, ਉਹਨਾਂ ਨੂੰ ਪੂਰੇ ਸਤਿਗੁਰੂ ਨਾਲ ਮਿਲਾਇਆ ਹੈ। ਗੁਣ ਗਾਵਹਿ ਗੁਣ ਬੋਲਹਿ ਬਾਣੀ। ਹਜੂਰ ਕਹਿੰਦੇ ਹੈ ਗੁਰਸਿੱਖ, ਉਸ ਪ੍ਰਮਾਤਮਾ ਦੇ ਗੁਣ ਗਾਵਹਿ, ਪ੍ਰੀਤ ਰੂਪ ਰਸਨਾ ਦੇ ਨਾਲ ਪਰਮੇਸ਼ਰ ਦੇ ਗੁਣਾਂ ਨੂੰ ਗਾ। ਗੁਣ ਬੋਲਹਿ ਬਾਣੀ, ਤੇ ਜਿਹੜੀ ਜੀਵਨ ਦੇ ਅੰਦਰ ਬਾਣੀ ਬੋਲਦਾ ਹੈ, ਮਹਾਰਾਜ ਕਹਿੰਦੇ ਹਰ ਸਮੇਂ ਇਸ ਬਾਣੀ ਦੇ ਵਿੱਚੋਂ ਵੀ ਪ੍ਰਮਾਤਮਾ ਦੇ ਗੁਣਾਂ ਦੀ ਆਵਾਜ਼ ਆਵੇ। ਇਸ ਬਾਣੀ ਦੇ ਵਿੱਚੋਂ ਵੀ ਅਕਾਲ ਪੁਰਖ ਪ੍ਰਮਾਤਮਾ ਦੀ ਸਿਫਤ ਦੀ ਆਵਾਜ਼ ਆਵੇ। ਇਹ ਜੀਵਨ ਦੇ ਵਿੱਚ ਧਾਰਨ ਕਰ ਲੈ, ਕਿਉਂਕਿ ਸੰਗਤ ਜੀ ਸਾਡਾ ਸੁਭਾਅ ਇਦਾਂ ਦਾ ਬਣ ਚੁੱਕਾ ਹੈ ਕਿ ਜੇ ਕੋਈ ਚੰਗਾ ਕੰਮ ਜ਼ਿੰਦਗੀ ਵਿੱਚ ਕੀਤਾ ਤੇ ਆਖਣਾ ਕਿ ਮੈਂ ਕੀਤਾ, ਤੇ ਜੇ ਕੋਈ ਮਾੜਾ ਹੋ ਗਿਆ ਤੇ ਆਖਣਾ ਰੱਬ ਨੇ ਕੀਤਾ, ਰੱਬ ਨੇ ਮੇਰੇ ਨਾਲ ਬਹੁਤ ਮਾੜਾ ਕੀਤਾ, ਧੱਕਾ ਕੀਤਾ, ਰੱਬਾ ਮੈਂ ਕੀ ਤੇਰਾ ਵਿਗਾੜਿਆ। ਇਹ ਸਾਡਾ ਸੁਭਾਅ ਇਦਾਂ ਦਾ ਬਣ ਚੁੱਕਾ ਹੈ। ਪਰ ਨਹੀਂ, ਮਹਾਰਾਜ ਸਾਹਿਬ ਜੀ ਨੂੰ ਪੁੱਛ ਕਰਕੇ ਦੇਖੀ, ਰੱਬ ਕਿਸੇ ਦਾ ਮਾੜਾ ਕਰਦਾ ਹੈ? ਨਹੀਂ। ਹਜੂਰ ਕਹਿੰਦੇ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ। ਉਹ ਪ੍ਰਮਾਤਮਾ ਕਿਸੇ ਦਾ ਬੁਰਾ ਨਹੀਂ ਕਰਦਾ, ਕਿਸੇ ਦਾ ਬੁਰਾ ਨਹੀਂ ਚਿਤਵਦਾ। ਹਾਂ, ਬੁਰੇ ਕਰਮਾਂ ਦਾ ਫਲ ਭੁਗਤਾਉਣ ਵਾਸਤੇ ਜ਼ਿੰਦਗੀ ਵਿੱਚ ਔਕੜਾਂ ਤੇ ਦੁੱਖ ਜ਼ਰੂਰ ਦਿੰਦਾ ਹੈ, ਪਰ ਉਹ ਪ੍ਰਮਾਤਮਾ ਦੀ ਥੋੜਾ ਕਰੋਪੀ ਹੈ। ਉਹ ਤਾਂ ਜੀਵ ਦੇ ਆਪਣੇ ਬੀਜੇ ਹੋਏ ਕਰਮਾਂ ਦਾ ਫਲ ਹੈ।
ਜਿੱਦਾਂ ਦਾ ਕਰਮਾਂ ਦਾ ਬੀਜ ਬੀਜੇ ਉਦਾਂ ਦਾ ਫਲ ਪ੍ਰਮਾਤਮਾ ਨੇ ਜੀਵ ਨੂੰ ਦਿੱਤਾ ਹੈ। ਇਹਦੇ ਵਿੱਚ ਰੱਬ ਨੂੰ ਕਦੇ ਦੋਸ਼ ਦਿੱਤਾ ਜਾ ਸਕਦਾ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਹਜੂਰ ਕਹਿੰਦੇ ਹਰ ਗੁਣ ਗਾਵਹੁ ਗੁਣ ਗਾਵਹ ਗੁਣ ਬੋਲਹਿ ਬਾਣੀ। हे ਜੀਵ ਪ੍ਰਮਾਤਮਾ ਦੇ ਗੁਣਾਂ ਨੂੰ ਗਾਇਆ ਕਰ ਔਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਬਾਣੀ ਨੂੰ ਬੋਲਣਾ ਕਰ। ਪਰਮੇਸ਼ਰ ਦੀ ਸਿਫਤ ਰੂਪੀ ਬਾਣੀ ਬੋਲਿਆ ਕਰ। ਹਰ ਗੁਣ ਜਪੋ ਮਹਾਰਾਮ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ ਜਪਣਾ ਕਰ। ਫਿਰ ਤੇਰੇ ਮਨ ਵਿੱਚ ਉਮਾੜਾ ਪੈਦਾ ਹੋਵੇਗਾ, ਉਤਸ਼ਾਹ ਪੈਦਾ ਹੋਵੇਗਾ ਕਿ ਕਦੋਂ ਸੁਭਾਗਾ ਸਮਾਂ ਆਵੇਗਾ ਪਰਮੇਸ਼ਰ ਦੇ ਨਾਲ ਮਿਲਣੇ ਦਾ। ਜਦੋਂ ਰੱਬ ਦੇ ਗੁਣ ਗਾਵੇਂਗਾ ਨਾ ਤਾਂ ਹੀ ਗੁਣੀ ਸਰੂਪ ਹੋਇਆ ਜਾ ਸਕਦਾ ਹੈ। ਤਾਂ ਹੀ ਗੁਣੀ ਸਰੂਪ ਹੋਵੇਗਾ, ਤਾਂ ਹੀ ਉਸ ਪ੍ਰਮਾਤਮਾ ਦਾ ਰੂਪ ਹੋਵੇਗਾ ਜੇ ਪ੍ਰਮਾਤਮਾ ਦੇ ਗੁਣ ਗਾਵੇਂਗਾ। ਨਾਮੀ ਪ੍ਰਮਾਤਮਾ ਤੱਕ ਤਾਂ ਪਹੁੰਚ ਕੀਤੀ ਜਾ ਸਕਦੀ ਜੇ ਨਾਮ ਜਪਿਆ ਜਾਵੇ। ਨਾਮ ਹੀ ਉਸ ਨਾਮੀ ਪ੍ਰਮਾਤਮਾ ਦਾ ਸਰੂਪ ਹੈ। ਇਉਂ ਕਹਿ ਲਈਏ ਕਿ ਨਾਮ ਹੀ ਪ੍ਰਮਾਤਮਾ ਹੈ। ਜੇ ਨਾਮ ਜਪਦਾ ਤਾਂ ਹੀ ਮਹਾਰਾਜ ਕਹਿੰਦੇ ਉਹ ਪ੍ਰਮਾਤਮਾ ਆਪ ਸਾਖਸ਼ਾਤ ਰੂਪ ਹੋ ਕਰਕੇ ਪ੍ਰਗਟ ਹੋ ਕਰਕੇ ਦੀਦਾਰ ਦਿੰਦਾ ਹੈ, ਜੀਵਨ ਨੂੰ ਆਪ ਕਿਰਪਾ ਕਰਕੇ ਮਿਲਦਾ ਹੈ। ਤੋ ਹਜੂਰ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਆਖ ਰਹੇ ਨੇ, हे ਗੁਰਸਿੱਖ ਗੁਣ ਗਾਵਹ ਗੁਣ ਬੋਲਹਿ ਬਾਣੀ। ਹਰ ਗੁਣ ਜਪ ਓ ਮਹਾਰਾਮ। ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ ਜਪਿਆ ਕਰ। ਤੇਰੇ ਹਿਰਦੇ ਅੰਦਰ ਉਤਸ਼ਾਹ ਪੈਦਾ ਹੋਵੇਗਾ ਪਰਮੇਸ਼ਰ ਨਾਲ ਮਿਲਣੇ ਦਾ। ਸਭ ਤੀਰਥ ਵਰਤ ਜਗ ਪੁੰਨ ਤੋਲਾਹਾ। ਪਰਮੇਸ਼ਰ ਦੇ ਨਾਮ ਦੀ ਵਡਿਆਈ ਮਹਾਰਾਜ ਸਾਹਿਬ ਜੀ ਉਚਾਰਨ ਕਰਦੇ ਐ। हे ਗੁਰਸਿੱਖੋ, ਸੰਸਾਰ ਦੇ ਅੰਦਰ ਭਾਵੇਂ ਕੋਈ 68 ਤੀਰਥਾਂ ਤੇ ਜਾ ਕਰਕੇ ਇਸ਼ਨਾਨ ਕਰ ਲਵੇ। ਬੇਅੰਤ ਤੀਰਥ ਹਨ ਪਰ ਪ੍ਰਮੁੱਖ 68 ਤੀਰਥ ਕਹੇ ਜਾਂਦੇ ਐ। ਬੇਅੰਤ ਤੀਰਥ ਹਨ ਜਿਨ੍ਹਾਂ ਨੂੰ ਗਿਣਿਆ ਨਹੀਂ ਜਾ ਸਕਦਾ। ਮਹਾਰਾਜ ਕਹਿੰਦੇ ਸਭ ਤੀਰਥ ਫਿਰ ਕੋਈ ਵਰਤ ਆਦਿਕ ਵੀ ਰੱਖ ਕਰਕੇ ਦੇਖ ਲਵੇ, ਜਗ ਆਦਿਕ ਵੀ ਕਰ ਕਰਕੇ ਦੇਖ ਲਵੇ, ਪੁੰਨ ਦਾਨ ਵੀ ਭਾਵੇਂ ਕੋਈ ਕਰ ਕਰਕੇ ਦੇਖ ਲਵੇ। ਜ਼ਿੰਦਗੀ ਪਰ ਇੱਕ ਨਹੀਂ, ਪਤਾ ਨਹੀਂ ਕਿੰਨੇ ਕੋਈ ਜਨਮਾਂ ਜਨਮਾਂਤਰਾਂ ਦੇ ਪੁੰਨ ਦਾਨ ਵਰਤ ਆਦਿਕ ਜਗ ਕਰਨੇ ਆਦਿਕ ਤੀਰਥਾਂ ਤੇ ਰਟਨ ਕਰਨਾ ਆਦਿਕ। ਮਹਾਰਾਜ ਕਹਿੰਦੇ ਸਾਰਾ ਕੁਝ ਭਾਵੇਂ ਇੱਕ ਪਾਸੇ ਤੋਲ ਕਰਕੇ ਦੇਖ ਲੈਣਾ ਕਰੋ। ਹਰ ਹਰ ਨਾਮ ਨਾ ਪੁਜਹਿ ਪੁਜਾਹਾ। हे ਗੁਰਸਿੱਖੋ, ਪਰਮੇਸ਼ਰ ਦੇ ਨਾਮ ਦੇ ਤੁਲ ਨਾ ਕਦੇ ਕੋਈ ਪੁੰਨ ਦਾਨ ਕੋਈ ਜਗ ਵਰਤ ਆਦਿਕ ਪਹੁੰਚ ਸਕਿਆ ਸੀ ਤੇ ਨਾ ਕੋਈ ਆਉਣ ਵਾਲੇ ਸਮੇਂ ਵਿੱਚ ਪਹੁੰਚ ਸਕੇਗਾ। ਭਾਵ ਪਰਮੇਸ਼ਰ ਦੇ ਨਾਮ ਦੇ ਤੁਲ ਨਾ ਤਾਂ ਕੋਈ ਸੰਗਤ ਜੀ ਤੀਰਥ ਹੈ ਤੇ ਨਾ ਹੀ ਕੋਈ ਜਗ ਆਦਿਕ ਹੈ, ਨਾ ਵਰਤ ਆਦਿਕ ਰੱਖਣੇ, ਨਾ ਪੁੰਨ ਦਾਨ ਕਰਨਾ। ਪਰਮੇਸ਼ਰ ਦੇ ਨਾਮ ਦੇ ਸਮਸਤ ਇਹ ਦੇ ਬਰਾਬਰ ਕੋਈ ਦੁਨੀਆ ਦਾ ਇਹ ਸੰਸਾਰ ਦਾ ਸਾਧਨ ਨਹੀਂ ਹੈ। ਹਜੂਰ ਦਾ ਗੁਰਬਾਣੀ ਵਿੱਚ ਬਚਨ ਆਉਂਦਾ ਹੈ ਕਿ ਜਿਸ ਜੀਵ ਦੇ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਹੈ, ਮਹਾਰਾਜ ਕਹਿੰਦੇ ਜਾਣੋ ਨੇ ਸਾਰੇ ਤੀਰਥਾਂ ਤੇ ਇਸ਼ਨਾਨ ਕਰਦੇ ਆ। ਸਾਰੇ ਤੀਰਥ ਆ ਕਰਕੇ ਝੁਕ ਕੇ ਉਹਨੂੰ ਨਮਸਕਾਰਾਂ ਕਰਦੇ ਆ, ਆ ਕਰਕੇ ਉਹਦੇ ਚਰਨਾਂ ਦੀ ਪੂਜਾ ਕਰਦੇ ਆ। ਜਿਤਨੇ ਵੀ ਸੰਸਾਰ ਭਰ ਦੇ ਤੀਰਥ ਹਨ, ਜਿਵੇਂ ਇੱਕ ਪੂਰਵ ਰਾਜਾ ਹੋਇਆ ਸੰਗਤ ਜੀ, ਪੂਰਵ ਰਾਜੇ ਦੀ ਕਥਾ ਆਉਂਦੀ ਹੈ। ਉਹ ਬੜਾ ਧਰਮੀ ਤੇ ਨੇਕ ਸੁਭਾਅ ਦਾ ਸੀਗਾ, ਬਹੁਤ ਧਰਮੀ ਤੇ ਨੇਕ ਸੁਭਾਅ ਦਾ ਰਾਜਾ ਹੈ ਤੇ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕਰਕੇ ਨਿਯਮ ਸੀ ਉਹਦਾ ਪਰਮੇਸ਼ਰ ਦਾ ਨਾਮ ਸੁਣਦਾ, ਕੰਨਾਂ ਦੇ ਨਾਲ ਸੁਣਦਾ, ਫਿਰ ਰਸਨਾ ਤੋਂ ਪਿਆਰ ਦੇ ਨਾਲ ਜਪਦਾ। ਇਹ ਹਰ ਰੋਜ਼ ਨਿਯਮ ਸੀਗਾ। ਤੇ ਕਈ ਇੱਕ ਵਾਰ ਕੋਈ ਪ੍ਰੇਮੀ ਚੱਲ ਕਰਕੇ ਆਏ, ਕਹਿਣ ਲੱਗੇ ਰਾਜਾ 68 ਤੀਰਥਾਂ ਤੇ ਇਸ਼ਨਾਨ ਕਰਨੇ ਦਾ ਬਹੁਤ ਵੱਡਾ ਮਹਾਤਮ ਹੈ। ਅਸੀਂ ਗ੍ਰੰਥਾਂ ਦੇ ਵਿੱਚੋਂ ਪੜ੍ਹਿਆ ਹੈ ਤੇ ਸੁਣਿਆ ਵੀ ਹੈ। हे ਰਾਜਨ, ਤੁਸੀਂ ਵੀ ਸਾਡੇ ਨਾਲ ਚੱਲੋ, ਤੀਰਥਾਂ ਤੇ ਜਾ ਕੇ ਇਸ਼ਨਾਨ ਕਰਕੇ ਆਉਂਦੇ ਹਾਂ। ਰਾਜੇ ਦਾ ਸੁਭਾਅ ਧਰਮੀ ਜਾਣ ਕਰਕੇ ਇਦਾਂ ਦੇ ਵਿਚਾਰ ਜਦੋਂ ਪ੍ਰਗਟ ਕੀਤੇ ਤੇ ਰਾਜੇ ਦੇ ਮਨ ਤੇ ਵੀ ਅਸਰ ਹੋਇਆ ਕਿ ਜੇ ਬਹੁਤ ਵੱਡਾ ਫਲ ਹੈ ਤੇ ਮੈਂ ਵੀ ਕਿਉਂ ਨਾ ਨਾਲ ਚੱਲਾਂ। ਜੇ ਨਾਮ ਜਪਦਾ ਇਸ ਰਸਤੇ ਨੂੰ ਮੈਂ ਜੀਵਨ ਵਿੱਚ ਧਾਰਨ ਕੀਤਾ ਤੇ ਕਿਉਂ ਨਾ ਮੈਂ ਵੀ ਤੀਰਥਾਂ ਤੇ ਜਾਵਾਂ ਤੇ ਮੈਨੂੰ ਵੱਡਾ ਤੇ ਭਾਰਾ ਫਲ ਪ੍ਰਾਪਤ ਹੋਵੇਗਾ। ਜਦੋਂ ਇਹੋ ਕੀਤਾ ਤੇ ਅੰਮ੍ਰਿਤ ਵੇਲੇ ਉੱਠ ਕਰਕੇ ਨਿਯਮ ਦੇ ਨਾਲ ਸੰਗਤ ਜੀ ਇਸ਼ਨਾਨ ਕਰਕੇ ਚੌਂਕੜਾ ਲਗਾ ਕਰਕੇ ਬੈਠਾ ਤੇ ਆਕਾਸ਼ ਬਾਣੀ ਹੋਈ, हे ਰਾਜਾ, ਇਹ ਪਰਮੇਸ਼ਰ ਦੇ ਨਾਮ ਤੋਂ ਵੱਡਾ ਕੋਈ ਤੀਰਥ ਨਹੀਂ ਹੈ।
ਇੰਨੀ ਭਾਵਨਾ ਤੇ ਪਿਆਰ ਦੇ ਨਾਲ ਜਿਸ ਪਰਮੇਸ਼ਰ ਦਾ ਨਾਮ ਜਪਦਾ ਹੈ, ਉਸੇ ਨਾਮ ਦਾ ਜਾਪ ਕਰੇ ਚੱਲ, ਤੀਰਥ ਆਪ ਆ ਕਰਕੇ ਤੇਰਾ ਇੱਥੇ ਇਸ਼ਨਾਨ ਕਰਾਉਣਗੇ। ਤੇ ਸੰਗਤ ਜੀ ਇਸੇ ਤਰ੍ਹਾਂ ਹੋਇਆ। ਅਗਲੇ ਦਿਨ ਜਦੋਂ ਅੰਮ੍ਰਿਤ ਵੇਲੇ ਉੱਠਿਆ ਤੇ 68 ਤੀਰਥ ਆਪ ਪ੍ਰਗਟ ਹੋ ਕਰਕੇ ਉਹਨਾਂ ਨੇ ਜਦ ਰੂਪ ਹੋ ਕਰਕੇ ਸੰਗਤ ਜੀ ਨਮਸਕਾਰਾਂ ਕੀਤੀਆਂ। ਸਾਰੇ ਤੀਰਥਾਂ ਨੇ ਪ੍ਰਤੱਖ ਪ੍ਰਗਟ ਹੋ ਕਰਕੇ ਨਮਸਕਾਰਾਂ ਕੀਤੀਆਂ। ਫਿਰ ਆਪ ਉਹਨਾਂ ਨੇ ਪੂਰਬ ਰਾਜੇ ਦਾ ਇਸ਼ਨਾਨ ਕਰਵਾਇਆ ਸੀਗਾ। ਗੁਰਬਾਣੀ ਵਿੱਚ ਮਹਾਰਾਜ ਸਾਹਿਬ ਜੀ ਦੇ ਅਸੀਂ ਫਰਮਾਨ ਪੜ੍ਹਦੇ ਹਨ, ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਕਿ ਵਾਹਿਗੁਰੂ ਜੀ ਦਾ ਨਾਮ ਸਭ ਤੋਂ ਵੱਡਾ ਤੇ ਸ਼੍ਰੋਮਣੀ ਤੀਰਥ ਹੈ। ਤੇ ਸੰਗਤ ਜੀ ਤੇ ਇਹ ਨਹੀਂ ਸਮਝ ਲੈਣਾ ਕਿ ਜਿਹੜੇ ਇਤਿਹਾਸਕ ਅਸਥਾਨ ਹੈ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਰਦਾਨ ਬਖਸ਼ੇ ਹੈ, ਉਹਨਾਂ ਦਾ ਫਿਰ ਮਹਾਤਮ ਹੀ ਕੋਈ ਨਹੀਂ। ਮਹਾਤਮ ਹੈ, ਪਰ ਜੇ ਨਾਲ ਦੇ ਨਾਲ ਜ਼ਿੰਦਗੀ ਵਿੱਚ ਆਪਣੀਆਂ ਕੁਤਾਹੀਆਂ ਨੂੰ, ਆਪਣੇ ਔਗੁਣਾਂ ਨੂੰ ਛੱਡਦਾ ਹੈ, ਜ਼ਿੰਦਗੀ ਵਿੱਚ ਬੁਰਾਈਆਂ ਨੂੰ ਛੱਡਦਾ ਹੈ, ਮਾੜਾ ਸੁਭਾਅ ਛੱਡਦਾ, ਚੰਗਿਆਈ ਜੀਵਨ ਦੇ ਵਿੱਚ ਧਾਰਨ ਕਰਦਾ ਹੈ, ਪਰਮੇਸ਼ਰ ਦੇ ਨਾਮ ਤੇ ਭਰੋਸਾ ਰੱਖਦਾ ਹੈ, ਸਾਧ ਸੰਗਤ ਜੀ ਫਿਰ ਉਹਨਾਂ ਤੇ ਪੂਰਾ ਲਾਭ ਵੀ ਇਸ਼ਨਾਨ ਕਰਨੇ ਦਾ ਪ੍ਰਾਪਤ ਹੁੰਦਾ ਹੈ। ਗਰੀਬ ਨਵਾਜ ਜਿੱਥੇ ਜਿੱਥੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਬਖਸ਼ੇ ਹੋਏ ਵਰਦਾਨ ਹਨ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਜਿੱਥੇ ਬੇਅੰਤ ਜੀਵਾਂ ਦੀ ਕਲਿਆਣ ਹੁੰਦੀ ਸੀ, ਹੋ ਰਹੀ ਆਉਣ ਵਾਲੇ ਸਮੇਂ ਵਿੱਚ ਹੋਵੇਗੀ। ਇੰਨੇ ਨੇ ਭਿਆਨਕ ਰੋਗ ਜਿਨ੍ਹਾਂ ਤੋਂ ਡਾਕਟਰਾਂ ਨੇ ਵੀ ਹੱਥ ਖੜੇ ਕਰ ਦਿੱਤੇ ਸਨ ਕਿ ਸਾਡੇ ਵੱਸੋਂ ਬਾਹਰ ਹੈ। ਜੇ ਮਨ ਵਿੱਚ ਭਾਵਨਾ, ਪਿਆਰ, ਸੱਚੀ ਸ਼ਰਧਾ ਧਾਰਨ ਕਰਕੇ ਮਹਾਰਾਜ ਜੀ ਦੇ ਗੁਰੂ ਰਾਮਦਾਸ ਸਾਹਿਬ ਜੀ ਦੇ ਪਵਿੱਤਰ ਸਰੋਵਰ ਦੇ ਵਿੱਚੋਂ ਇਸ਼ਨਾਨ ਕੀਤਾ ਤੇ ਉਹਨਾਂ ਦੇ ਬੜੇ ਬੜੇ ਕੈਂਸਰ ਵਰਗੇ ਭਿਆਨਕ ਰੋਗ ਵੀ ਸਾਧ ਸੰਗਤ ਜੀ ਦੂਰ ਹੋ ਗਏ ਸਨ, ਜਿਨ੍ਹਾਂ ਤੋਂ ਡਾਕਟਰਾਂ ਨੇ ਵੀ ਹੱਥ ਖੜੇ ਕਰ ਦਿੱਤੇ ਕਿ ਇਹਨਾਂ ਨੂੰ ਹੁਣ ਕੋਈ ਨਹੀਂ ਬਚਾ ਸਕਦਾ। ਉਹ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਸਰੋਵਰ ਚੋਂ ਠੀਕ ਹੋਏ ਹੈ। ਪਰ ਇਹ ਵੈ ਕਿ ਮਨ ਵਿੱਚ ਭਾਵਨਾ ਤੇ ਸੱਚੀ ਸ਼ਰਧਾ ਹੋਵੇ, ਮਹਾਰਾਜ ਜੀ ਦੇ ਚਰਨਾਂ ਤੇ ਭਰੋਸਾ ਹੋਵੇ। ਇਹ ਨਹੀਂ ਹੈ ਕਿ ਇੱਕ ਭਾਉ ਲੱਥੀ ਨਹਾਤਿਆ ਦੋਏ ਪਾ ਚੜੀ ਇਸ ਹੋਰ, ਇਦਾਂ ਦੀ ਕਦੇ ਜ਼ਿੰਦਗੀ ਵਿੱਚ ਬਿਰਤੀ ਨਾ ਬਣਾ ਲਵੇ ਕਿ ਆਖੇ ਕਿ ਮੈਂ ਹੁਣ ਪਾਪ ਕਰਮ ਕਰ ਲਵਾਂ, ਕੋਈ ਨਹੀਂ ਇਸ਼ਨਾਨ ਕਰਕੇ ਧੋਪੀ ਜਾਣੇ ਆ। ਨਹੀਂ, ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਹਜੂਰ ਕਹਿੰਦੇ ਹਨ, ਸਭ ਤੀਰਥ ਵਰਤ ਜਗ ਪੁੰਨ ਤੋ ਲਾਹਾ, ਹਰ ਹਰ ਨਾਮ ਨ ਪੁਜਹਿ ਪੁਜਾਹਾ। ਇਹ ਜਿਤਨੇ ਵੀ ਤੀਰਥ ਵਰਤ ਜਗ ਆਦਿ ਕਰਨੇ ਹੈ, ਪੁੰਨ ਦਾਨ ਕਰਨੇ ਹਨ, ਮਹਾਰਾਜ ਕਹਿੰਦੇ ਹਨ ਪਰਮੇਸ਼ਰ ਦੇ ਨਾਮ ਦੇ ਤੁਲ ਕੋਈ ਵੀ ਇਹਨਾਂ ਦੀ ਸ਼ਕਤੀ ਪਹੁੰਚ ਨਹੀਂ ਕਰ ਸਕਦੀ। ਇਹਨਾਂ ਦਾ ਫਲ ਕਦੇ ਵੀ ਮਹਾਰਾਜ ਕਹਿੰਦੇ ਨਾਮ ਦੇ ਤੁਲ ਨਹੀਂ ਹੋ ਸਕਦਾ, ਕਿਉਂਕਿ ਪਰਮੇਸ਼ਰ ਦਾ ਨਾਮ ਸਭ ਤੋਂ ਉੱਚਾ ਅਤੇ ਸੁੱਚਾ ਹੈ। ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਹਜੂਰ ਕਹਿੰਦੇ ਵਾਹਿਗੁਰੂ ਦਾ ਨਾਮ ਸਭ ਤੋਂ ਉੱਚਾ ਹੈ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਤਾਂ ਆਪਣੇ ਸਰੂਪ ਨਾਲੋਂ ਵੀ ਵੱਡਾ ਨਾਮ ਜਿਤਾਵਣਾ ਕੀਤਾ। ਗੁਰਬਾਣੀ ਵਿੱਚ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ, ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਉ। ਮਹਾਰਾਜ ਕਹਿੰਦੇ ਸਭ ਤੋਂ ਵੱਡਾ ਭਾਵੇਂ ਪਰਮੇਸ਼ਰ ਦਾ ਥਾਂ ਸਰੂਪ ਰੂਪ ਹੀ ਥਾਂ ਹੈ, ਪਰ ਉਸ ਸਰੂਪ ਦੇ ਨਾਲੋਂ, ਥਾਂ ਦੇ ਨਾਲੋਂ ਮਹਾਰਾਜ ਕਹਿੰਦੇ ਨਾਮ ਉਹ ਪਰਮਾਤਮਾ ਦਾ ਵੱਡਾ ਹੈ। ਸਾਧ ਸੰਗਤ ਜੀ ਅਵਤਾਰਾਂ ਦੀ ਜਿਹੜੇ ਸਰੂਪ ਹੈ ਨਾ, ਉਹ ਵੀ ਸਾਧ ਸੰਗਤ ਜੀ ਹੌਲੇ ਪੈ ਜਾਂਦੇ ਆ ਜੇ ਕਿਤੇ ਤੁਲਨਾ ਕੀਤੀ ਜਾਵੇ। ਸ੍ਰੀ ਕ੍ਰਿਸ਼ਨ ਭਗਵਾਨ ਜੀ ਜਦੋਂ ਦਵਾਰਕਾ ਦੇ ਵਿੱਚ ਇੱਕ ਵਾਰ ਸੰਗਤ ਜੀ ਇਹਨਾਂ ਦਾ ਸਰੂਪ ਸਰੀਰ ਨੂੰ ਤੋਲਣਾ ਕੀਤਾ ਸੀਗਾ, ਜਦੋਂ ਨਾਰਦ ਮੁਨੀ ਨੇ 7 ਭਾਵਾਂ ਪਟ ਰਾਣੀ ਤੋਂ ਵਚਨ ਲੈ ਲਿਆ ਸੀਗਾ, ਉਹ ਇੱਕ ਵਾਰ ਕਹਿੰਦੇ ਕਿ ਦਵਾਰਕਾ ਵਿੱਚ ਜੋ ਨਾਰਦ ਮੁਨੀ ਜੀ ਗਏ ਹੈ ਤੇ ਸਾਰੀਆਂ ਪਟ ਰਾਣੀਆਂ ਨੇ ਪਿਆਰ ਦੇ ਨਾਲ ਮਿਲ ਕਰਕੇ ਨਮਸਕਾਰਾਂ ਕੀਤੀਆਂ ਤੇ 7 ਭਾਵਾਂ ਪਟ ਰਾਣੀ ਉਹਨੇ ਬੇਨਤੀ ਕੀਤੀ, ਕਹਿਣ ਲੱਗੀ ਮੁਨੀ ਜੀ ਮਹਾਰਾਜ ਸਾਨੂੰ ਵਰਦਾਨ ਦੇਵੋ, ਅਗਲੇ ਜਨਮ ਦੇ ਵਿੱਚ ਵੀ ਕ੍ਰਿਸ਼ਨ ਜੀ ਭਗਵਾਨ ਰੂਪ ਹੋ ਕਰਕੇ ਸਾਨੂੰ ਇਸੇ ਤਰ੍ਹਾਂ ਪ੍ਰਾਪਤ ਹੋਣ, ਪਤੀ ਰੂਪ ਦੇ ਵਿੱਚ ਜਿੱਦਾਂ ਹੁਣ ਜੀਵਨ ਵਿੱਚ ਮਿਲੇ ਹੈ। ਤੇ ਨਾਰਦ ਮੁਨੀ ਨੇ ਕਹਿ ਦਿੱਤਾ, ਕਹਿਣ ਲੱਗੇ ਜੇ ਇਸ ਜਨਮ ਦੇ ਵਿੱਚ ਦਾਨ ਕੀਤਾ ਜਾਵੇ ਤੇ ਅਗਲੇ ਜਨਮ ਦੇ ਵਿੱਚ ਉਸੇ ਤਰ੍ਹਾਂ ਦਾ ਫਲ ਮਿਲਦਾ, ਅੱਗੇ ਨਾਲੋਂ ਵੱਧ ਮਿਲਦਾ। ਤੇ ਇਸ ਕਰਕੇ ਜੇ ਕ੍ਰਿਸ਼ਨ ਜੀ ਮੈਨੂੰ ਦਾਨ ਵਿੱਚ ਦੇ ਦੇਵੋ
ਤੇ ਫਿਰ ਤੁਹਾਨੂੰ ਇਹਦਾ ਫਲ ਮਿਲ ਜਾਵੇਗਾ। ਕਹਿੰਦੀਆਂ ਜੀ ਠੀਕ ਹੈ। ਜਦੋਂ ਤੁਰ ਲੱਗੇ ਤੇ ਵਿਛੋੜਾ ਸਹਿਆ ਨਾ ਗਿਆ, ਬੜਾ ਵੈਰਾਗ ਪ੍ਰਗਟ ਕੀਤਾ। ਤੇ ਨਾਰਦ ਮੁਨੀ ਜੀ ਕਹਿਣ ਲੱਗੇ ਫਿਰ 2 ਛਾਬੇ ਲੈ ਆਓ ਜਿਹਨੂੰ ਤੱਕੜ ਕਿਹਾ ਜਾਂਦਾ। ਉਹ ਤੱਕੜੇ ਲੈ ਕੇ ਆਂਦੇ ਆ ਤੇ ਸੰਗਤ ਜੀ 2 ਛਾਬਿਆਂ ਵਿੱਚ ਇੱਕ ਪਾਸੇ ਕ੍ਰਿਸ਼ਨ ਜੀ ਨੂੰ ਬਿਠਾ ਦਿੱਤਾ ਤੇ ਦੂਜੇ ਪਾਸੇ ਕਹਿੰਦੇ ਇਹਨਾਂ ਨੂੰ ਤੋਲ ਕਰਕੇ ਧਨ ਦੇ ਦੇਵੋ, ਇਹਨਾਂ ਦੇ ਬਦਲੇ ਜਿੰਨਾ ਇਹਨਾਂ ਦੇ ਬਦਲੇ ਧਨ ਬਰਾਬਰ ਹੋ ਜਾਵੇਗਾ ਉਹ ਧਨ ਮੈਂ ਲੈ ਜਾਵਾਂਗੇ ਤੇ ਕ੍ਰਿਸ਼ਨ ਜੀ ਫਿਰ ਤੁਸੀਂ ਰੱਖ ਲੈਣਾ। ਨਹੀਂ ਸੀ ਛਾਬਾ ਉੱਚਾ ਉੱਠਦਾ, ਸਾਰਾ ਦਵਾਰਕਾ ਦਾ ਧਨ ਪਦਾਰਥ, ਇਥੋਂ ਤੱਕ ਕਿ ਪਟ ਰਾਣੀਆਂ ਨੇ ਆਪਣੇ ਗਹਿਣੇ ਵੀ ਲਾ ਕਰਕੇ ਰੱਖ ਦਿੱਤੇ ਸਨ। ਪਰ ਜਦੋਂ ਤੁਲਸੀ ਦੇ ਪੱਤੇ ਤੇ ਪਰਮੇਸ਼ਰ ਦਾ ਨਾਮ ਲਿਖ ਕਰਕੇ ਛਾਬੇ ਵਿੱਚ ਰੱਖਿਆ ਤੇ ਕ੍ਰਿਸ਼ਨ ਭਗਵਾਨ ਜੀ ਵਾਲਾ ਛਾਬਾ ਉੱਚਾ ਉੱਠ ਗਿਆ ਸੀਗਾ। ਉੱਚੇ ਉੱਪਰ ਉੱਚਾ ਨਾਉ, ਪਰਮੇਸ਼ਰ ਦਾ ਨਾਮ ਮਹਾਰਾਜ ਕਹਿੰਦੇ ਸਭ ਤੋਂ ਉੱਚਾ ਹੈ। ਇਹਦੇ ਸਮਸਤ ਕੋਈ ਵੀ ਦੁਨੀਆ ਦੀ ਦਾਤ ਨਹੀਂ ਕਦੇ ਪਹੁੰਚ ਕਰ ਸਕਦੀ। ਸਤਿਗੁਰੂ ਜੀ ਦੀ ਗੁਰਬਾਣੀ ਵਿੱਚ ਬਚਨ ਕੋਈ ਕਰੋੜਾਂ ਇੱਕ ਨਹੀਂ, ਕਰੋੜਾਂ ਜੱਗ ਕਰ ਕਰਕੇ ਦੇਖ ਲਵੇ। ਕਰੋੜਾਂ ਜੱਗ, ਇੱਕ ਜੱਗ ਨੂੰ ਸਫਲਿਆਂ ਕਰਨ ਵਾਸਤੇ ਪਤਾ ਨਹੀਂ ਕਿੰਨਾ ਕੋ ਧਨ, ਕਿੰਨੇ ਕੋ ਪਦਾਰਥ ਲੱਗ ਜਾਂਦੇ, ਕਿੰਨਾ ਸਮਾਂ ਲੰਘ ਜਾਂਦਾ ਹੈ, ਕਿੰਨੀ ਘਾਲਣਾ ਘਾਲਣੀ ਪੈਂਦੀ ਇੱਕ ਜੱਗ ਸੰਪੂਰਨ ਕਰਨ ਦੇ ਲਈ। ਪਰ ਕੋਈ ਕਰੋੜਾਂ ਜੱਗ ਕਰ ਕਰਕੇ ਦੇਖ ਲਵੇ, ਇੱਕ ਵਾਰ ਵੀ ਮੁਖ ਤੋਂ ਪਰਮੇਸ਼ਰ ਦਾ ਨਾਮ ਪਿਆਰ ਵਿੱਚ ਭੇਜ ਕਰਕੇ ਆਖੇ ਵਾਹਿਗੁਰੂ, ਸਾਰੀ ਸੰਗਤ ਜੀ ਇਹਦੇ ਬਰਾਬਰ ਕਰੋੜਾਂ ਜੱਗ ਵੀ ਕਦੇ ਪਹੁੰਚ ਨਹੀਂ ਕਰ ਸਕਦੇ। ਇੰਨਾ ਵੱਡਾ ਮਹਾਤਮਾ ਹੈ ਪਰਮੇਸ਼ਰ ਦੇ ਨਾਮ ਦਾ। ਤੋ ਇਸ ਲਈ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਹੈ, ਹਰ ਹਰ ਨਾਮ ਨਾ ਪੁਜੇ ਪੁਜਾਹਾ। ਹੇ ਗੁਰਸਿੱਖੋ, ਪਰਮੇਸ਼ਰ ਦੇ ਨਾਮ ਦੀ ਤੁਲ ਕੋਈ ਵੀ ਦੁਨੀਆ ਦੀ ਸ਼ਕਤੀ ਪਹੁੰਚ ਨਹੀਂ ਕਰ ਸਕਦੀ। ਸੰਗਤ ਜੀ ਸਾਰੀ ਸੰਗਤ ਪਿਆਰ ਦੇ ਨਾਲ ਮਿਲ ਕਰਕੇ ਕਹੋ ਜੀ ਵਾਹਿਗੁਰੂ 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 ਵਾਹਿਗੁਰੂ। ਸਭ ਤੋਂ ਉੱਚਾ ਤੇ ਸੁੱਚਾ ਪਰਮੇਸ਼ਰ ਦਾ ਨਾਮ ਹੈ। ਮਹਾਰਾਜ ਕਹਿੰਦੇ ਵਾਹਿਗੁਰੂ ਦੇ ਨਾਮ ਦੇ ਤੁਲ ਕੋਈ ਵੀ ਸ਼ਕਤੀ ਨਹੀਂ ਕਦੇ ਪਹੁੰਚ ਸਕਦੀ। ਹਰ ਹਰ ਅਤੁਲ ਤੋਲ ਅਤ ਭਾਰੀ। ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਨੂੰ ਅਥਵਾ ਪਰਮੇਸ਼ਰ ਦੇ ਨਾਮ ਨੂੰ ਮਹਾਰਾਜ ਕਹਿੰਦੇ ਕੋਈ ਤੁਲਣਾ ਚਾਹੇ ਤੇ ਤੋਲਿਆ ਨਹੀਂ ਜਾ ਸਕਦਾ। ਸੰਗਤ ਜੀ ਸੰਸਾਰ ਦੇ ਵਿੱਚ 3 ਪੈਮਾਨੇ ਆ, ਤੋਲਣਾ, ਮਾਪਣਾ ਤੇ ਗਿਣਨਾ। ਕੋਈ ਨਾ ਕੋਈ ਸੰਸਾਰ ਦੇ ਅੰਦਰ ਵੱਡੇ ਤੋਂ ਵੱਡੇ ਆਕਾਰ ਦੀ ਸ਼ਕਤੀ ਜਾਂ ਕੋਈ ਪਦਾਰਥ ਜਾਂ ਕੋਈ ਵਸਤੂ, ਕੁਝ ਵੀ ਸੰਸਾਰ ਦੇ ਅੰਦਰ ਲੈ ਲਓ, ਜੇ ਉਵੇਂ ਤਾਂ ਤੋਲਿਆ ਜਾ ਸਕਦਾ, ਤੋਲਿਆ ਨਾ ਜਾਵੇ ਤੇ ਮਾਪ ਲਿਆ ਜਾਂਦਾ, ਮਾਪਿਆ ਨਾ ਜਾਵੇ ਤੇ ਗਿਣਤੀ ਵਿੱਚ ਆ ਜਾਂਦਾ। ਕੋਈ ਵੀ ਸੰਸਾਰ ਦੀ ਸ਼ਕਤੀ ਹੈ, ਪਰ ਪ੍ਰਮਾਤਮਾ ਨੂੰ ਨਾ ਤਾਂ ਮਾਪਿਆ ਜਾ ਸਕਦਾ, ਕਿੰਨੇ ਵੱਡਾ ਆਕਾਰ ਉਹਦਾ ਸਰੂਪ ਹੈ, ਨਾ ਤੋਲਿਆ ਜਾ ਸਕਦਾ ਕਿੰਨਾ ਕੋ ਭਾਰਾ, ਤੇ ਨਾ ਗਿਣਤੀ ਵਿੱਚ ਆਉਂਦਾ। ਮਹਾਰਾਜ ਕਹਿੰਦੇ ਸਭ ਹੱਦ ਸੀਮਾ ਤੋਂ ਪਰੇ ਉਹ ਪ੍ਰਮਾਤਮਾ ਦਾ ਸਵਰੂਪ ਹੈ। ਭਾਵੇਂ ਸਾਧ ਸੰਗਤ ਜੀ ਹਰ ਹਰ ਅਤੁੱਲ ਤੋਲ ਅਤ ਭਾਰੀ, ਇੰਨਾ ਭਾਰੀ ਪ੍ਰਮਾਤਮਾ ਦਾ ਸਰੂਪ ਹੈ। ਬੁੱਧੀ ਰੂਪ ਤਰਾਜੂ ਵਿੱਚ ਸ਼ਾਸਤਰ ਗਿਆਨ ਰੂਪੀ ਵੱਟੇ ਪਾ ਪਾ ਕਰਕੇ ਵੀ ਕੋਈ ਤੋਲਣ ਦਾ ਯਤਨ ਕਰ ਲਵੇ ਕਿ ਮੈਂ ਬੜਾ ਬੁੱਧੀਮਾਨ ਹਾਂ, ਮੇਰੇ ਕੋਲ ਬਹੁਤ ਵੱਡੀ ਬੁੱਧੀ ਰੂਪ ਤਕੜੀ ਹੈ ਤੇ ਮੇਰੇ ਕੋਲ ਬਹੁਤ ਵੱਡੇ ਵੱਡੇ ਆਕਾਰ ਦੇ ਸ਼ਾਸਤਰਾਂ ਦੇ ਗਿਆਨ ਰੂਪੀ ਵੱਟੇ ਬਹੁਤ ਭਾਰੇ ਹੈ, ਮੈਂ ਰੱਬ ਦੇ ਸਰੂਪ ਨੂੰ ਤੋਲ ਲਵਾਂਗਾ। ਮਹਾਰਾਜ ਕਹਿੰਦੇ ਨਾਮੁਮਕਿਨ ਹੈ, ਨਹੀਂ ਕਦੇ ਤੋਲਿਆ ਜਾ ਸਕਦਾ। ਜਿਹੜਾ ਪਰਮੇਸ਼ਰ ਹੈ ਹੀ ਅਤੁੱਲ ਸਰੂਪ ਹੈ। ਗੁਰਮਤਿ ਜਪ ਓ ਮਹਾਰਾਮ। ਗੁਰਮਤਿ ਦੁਆਰਾ ਉਸ ਪਰਮਾਤਮਾ ਦੇ ਸਰੂਪ ਨੂੰ ਜਪਿਆ ਕਰ। हे ਜੀਵ, ਤੇਰੇ ਮਨ ਵਿੱਚ ਉਤਸ਼ਾਹ ਪੈਦਾ ਹੋਵੇਗਾ। ਅਕਾਲ ਪੁਰਖ ਵਾਹਿਗੁਰੂ ਜੀ ਦਾ ਜਾਪ ਜਪਿਆ ਕਰ। ਸਭ ਕਰਮ ਧਰਮ ਹਰ ਨਾਮ ਜਪਾਹਾ। ਫਿਰ ਸਿੱਖ ਬੇਨਤੀ ਕਰਦੇ ਨੇ ਮਹਾਰਾਜ, ਕੋਈ ਕਿਸੇ ਤਰ੍ਹਾਂ ਦੇ ਕਰਮ ਕਰਦਾ ਹੈ, ਕੋਈ ਕਿਸੇ ਤਰ੍ਹਾਂ ਦੀਆਂ ਸਾਧਨਾ ਕਰਦਾ ਹੈ। ਮਹਾਰਾਜ ਕਹਿੰਦੇ ਗੁਰਸਿੱਖੋ, ਪਰਮੇਸ਼ਰ ਦਾ ਨਾਮ ਜਿਹਨੇ ਜਪ ਲਿਆ ਨਾ, ਉਹਦੇ ਸਾਰੇ ਕਮਾਏ ਹੋਏ ਕਰਮ ਧਰਮ ਆਪਣੇ ਆਪ ਹੀ ਸਫਲੇ ਹੋ ਜਾਂਦੇ ਆ। ਹੋਰ ਉਹਨੂੰ ਦੁਨੀਆ ਦੀ ਸਾਧਨਾ ਕਰਨ ਦੀ ਲੋੜ ਨਹੀਂ। ਜਿਹੜਾ ਪਰਮੇਸ਼ਰ ਦੇ ਨਾਮ ਦੀ ਸਾਧਨਾ ਕਰ ਲੈਂਦਾ ਹੈ, ਜੋ ਸਭ ਤੋਂ ਪਰਮ ਦਾਤ ਹੈ, ਸਭ ਤੋਂ ਵੱਡੀ ਤੇ ਪਰਮ ਸਾਧਨਾ ਹੈ ਪਰਮਾਤਮਾ ਦੇ ਨਾਮ ਜਪਣ ਦੀ। ਸਤਿਗੁਰੂ ਜੀ ਦਾ ਮੁੱਖ ਵਾਕ ਹੈ, ਤਿਨ ਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ, ਜੋ ਬੋਲਹਿ ਹਰ ਹਰ ਰਾਮ ਨਾਮ ਹਰ ਸਾਤੇ।
ਜੋ ਗੁਰਸਿੱਖ ਪਿਆਰ ਵਿੱਚ ਭਿੱਜ ਕੇ ਪਰਮਾਤਮਾ ਦੇ ਸੱਚੇ ਨਾਮ ਦਾ ਜਾਪ ਕਰਦੇ, ਮਹਾਰਾਜ ਕਹਿੰਦੇ ਉਹਨਾਂ ਦੇ ਸਭ ਕਮਾਏ ਹੋਏ ਕਰਮ ਧਰਮ ਸਫਲੇ ਹੋ ਜਾਂਦੇ। ਉਹਨਾਂ ਨੂੰ ਹੋਰ ਨਹੀਂ ਕੋਈ ਦੁਨੀਆ ਦੀ ਸਾਧਨਾ ਕਰਨੀ ਪੈਂਦੀ, ਪਰਮੇਸ਼ਰ ਦੇ ਨਾਮ ਦੀ ਸਾਧਨਾ ਕਰਕੇ ਹੀ ਉਹ ਸਫਲ ਹੋ ਜਾਂਦੇ ਹਨ। ਕਿਲ ਬਿਖ ਮੈਲ ਪਾਪ ਤੋਂ ਵਾਹਾ। ਉਹਨਾਂ ਗੁਰਮੁਖ ਪਿਆਰਿਆਂ ਦੇ ਅਕਾਲ ਪੁਰਖ ਪ੍ਰਮਾਤਮਾ ਨੇ ਐਸੀ ਕਿਰਪਾ ਕੀਤੀ ਹੈ। ਕਿਲ ਵਿਖ ਜਿਹੜੇ ਕਮਾਏ ਹੋ ਜਿਹੜੇ ਕੋ ਬੱਜਰ ਪਾਪ ਸਨ ਪੂਰਬਲੇ ਜਨਮਾਂ ਦੇ, ਪਾਪ ਕਿਲ ਵਿਖ ਮੈਲ, ਫਿਰ ਜਨਮਾਂ ਜਨਮਾਂਤਰਾਂ ਦੀ ਅਵਿਦਿਆ ਦੀ ਮੈਲ ਚੰਬੜੀ ਹੋਈ ਸੀ। ਮਹਾਰਾਜ ਕਹਿੰਦੇ ਕੀਤੇ ਹੋ ਜਿਹੜੇ ਪਾਪ ਕਰਮ ਸਨ, ਸਭ ਪਾਪ ਕਰਮਾਂ ਦੀ ਅਵਿਦਿਆ ਆਦਿਕ ਦੀ ਮੈਲ ਸਾਰੀ ਪ੍ਰਮਾਤਮਾ ਨੇ ਧਵਾ ਦਿੱਤੀ ਹੈ ਨਾਮ ਜਪਾ ਕਰਕੇ। ਪਰਮੇਸ਼ਰ ਨੇ ਐਸੀ ਕਿਰਪਾ ਕੀਤੀ, ਨਾਮ ਰੂਪੀ ਜਲ ਦੁਆਰਾ ਉਹਨਾਂ ਦੇ ਹਿਰਦੇ ਨੂੰ ਪਵਿੱਤਰ ਕਰ ਦਿੱਤਾ, ਉਹਨਾਂ ਦੀ ਬੁੱਧੀ ਨੂੰ ਪ੍ਰਮਾਤਮਾ ਨੇ ਪਵਿੱਤਰ ਕਰ ਦਿੱਤਾ, ਜਿਨ੍ਹਾਂ ਤੋਂ ਵਾਹਿਗੁਰੂ ਨੇ ਕਿਰਪਾ ਕਰਕੇ ਨਾਮ ਜਪਵਾਇਆ ਹੈ। ਦੀਨ ਦਇਆਲ ਹੋ ਜਨ ਉਪਰ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਨੇ, ਹੇ ਦੀਨਾ ਬੰਧੂ, ਦਇਆ ਦੇ ਘਰ ਅਕਾਲ ਪੁਰਖ ਪ੍ਰਮਾਤਮਾ ਸਾਡੇ ਤੇ ਕਿਰਪਾ ਕਰੋ। ਦੀਨ ਦਇਆਲ ਹੋ ਜਨ ਉਪਰ, ਮਹਾਰਾਜ ਸਾਡੇ ਤੇ ਵੀ ਦਇਆਵਾਨ ਹੋ ਕਰਕੇ ਕਿਰਪਾ ਕਰੋ। ਹੇ ਦੀਨਾ ਬੰਧੂ ਪ੍ਰਮਾਤਮਾ ਦਇਆਲੂ, ਦਇਆ ਦੇ ਘਰ ਪਰਮੇਸ਼ਰ ਜੀ ਸਾਡੇ ਤੇ ਵੀ ਮਹਾਰਾਜ ਦਇਆ ਦੇ ਘਰ ਵਿੱਚ ਆ ਕਰਕੇ ਦਇਆਲਤਾ ਕਰੋ ਜੀ। ਦੇਹੋ ਨਾਨਕ ਨਾਮੋ ਮਹਾਰਾਮ। ਮਹਾਰਾਜ ਆਪਣੇ ਨਾਮ ਦਾ ਉਮਾੜਾ ਸਾਡੇ ਮਨ ਵਿੱਚ ਵੀ ਦੇਣਾ ਕਰੋ। ਨਾਮ ਜਪਣ ਦਾ ਉਤਸ਼ਾਹ ਅਤੇ ਪਿਆਰ, ਸੱਚੀ ਭਾਵਨਾ ਸਾਡੇ ਹਿਰਦੇ ਅੰਦਰ ਬਖਸ਼ਿਸ਼ ਕਰੋ। ਆਪਣੇ ਜਾਨ ਆਪਣੇ ਦਾਸ ਜਾਣ ਕਰਕੇ ਮਹਾਰਾਜ ਸਾਡੇ ਤੇ ਕਿਰਪਾ ਕਰ ਦੇਵੋ। ਐਸੀ ਸਾਡੇ ਤੇ ਅੰਮ੍ਰਿਤਮਈ ਦ੍ਰਿਸ਼ਟੀ ਪਾ ਦੇਵੋ। ਮਹਾਰਾਜ ਪਿਆਰ ਵਿੱਚ ਭਿੱਜ ਕਰਕੇ ਆਪ ਜੀ ਦਾ ਨਾਮ ਜਪਦੇ ਰਹੀਏ। ਜਿਵੇਂ ਔਕੜ ਦੇ ਵੇਲੇ, ਦੁੱਖਾਂ ਦੇ ਵੇਲੇ ਆਪ ਨੂੰ ਇੱਕ ਮਨ ਚਿਤ ਹੋ ਕਰਕੇ ਯਾਦ ਕਰਦੇ ਆ, ਇਵੇਂ ਮਹਾਰਾਜ ਹਰ ਵੇਲੇ ਆਪ ਜੀ ਦਾ ਜਾਪ ਕਰਦੇ ਰਹੀਏ। ਹਰ ਵੇਲੇ ਮਹਾਰਾਜ ਆਪ ਜੀ ਦਾ ਭੈ ਅਤੇ ਸਾਡੇ ਹਿਰਦੇ ਅੰਦਰ ਪਿਆਰ ਬਣਿਆ ਰਹੇ। ਪ੍ਰੀਤ ਰੂਪ ਰਸਨਾ ਧਾਰਨ ਕਰਕੇ ਮਹਾਰਾਜ ਆਪ ਜੀ ਦਾ ਜਾਪ ਜਪਦੇ ਰਹੀਏ। ਐਸੀ ਮਹਾਰਾਜ ਸਾਡੇ ਤੇ ਕਿਰਪਾ ਕਰੋ। ਹੇ ਗਰੀਬ ਨਵਾਜ, ਜਿਨ੍ਹਾਂ ਤੇ ਆਪ ਜੀ ਦੀ ਦਇਆਲਤਾ ਹੋ ਜਾਂਦੀ ਹੈ, ਸਭ ਉਹਨਾਂ ਦੀਆਂ ਮਹਾਰਾਜ ਭਾਵਨਾਵਾਂ, ਮਨ ਦੀਆਂ ਇੱਛਾਵਾਂ ਪੂਰੀਆਂ ਕਰ ਦਿੰਦੇ ਹੋ। ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ। ਮਹਾਰਾਜ ਆਪ ਜੀ ਕਿਰਪਾ ਕਰਕੇ ਦਇਆ ਦੇ ਘਰ ਵਿੱਚ ਆ ਕੇ ਸਾਡੇ ਤੇ ਦਇਆਲਤਾ ਕਰ ਦੇਵੋ। ਮਹਾਰਾਜ ਨਾਮ ਜਪਣ ਦਾ ਸਾਡੇ ਮਨ ਵਿੱਚ ਉਮਾਹੜਾ ਪੈਦਾ ਹੋ ਕਰਕੇ ਰਹੇ, ਕਦੇ ਵੀ ਸਾਡੇ ਮਨ ਵਿੱਚ ਆਲਸ ਨਾ ਆਵੇ। ਐਸੀ ਗਰੀਬ ਨਵਾਜ ਸਤਿਗੁਰੂ ਜੀ ਸਾਡੇ ਤੇ ਬਖਸ਼ਿਸ਼ ਕਰ ਦੇਵੋ। ਗਰੀਬ ਨਵਾਜ ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸਾ ਦੇਣ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਪਾਵਨ ਗੁਰਬਾਣੀ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਅਤੇ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਗਰੀਬ ਨਵਾਜ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸ਼ਬਦਾਂ ਦੀ ਵਿਚਾਰ ਇੱਥੇ ਸਮਾਪਤੀ ਹੈ। ਅੱਗੇ ਪੰਜਵੇਂ ਪਾਤਸ਼ਾਹ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸ਼ਬਦਾਂ ਦੀ ਵਿਚਾਰ ਆਵੇਗੀ। ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ। ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ, ਅਗਾਹ ਵਾਸਤੇ ਅਸੀਸ ਤੇ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੁ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਸਭ ਕਰਮ ਧਰਮ ਹਰ ਨਾਮ ਜਪਾਹਾ, ਕਿਲ ਵਿਖ ਮੈਲ ਪਾਪ ਤੋ ਵਾਹਾ। ਦੀਨ ਦਇਆਲ ਹੋ ਜਨ ਉਪਰ, ਦੇਹੁ ਨਾਨਕ ਨਾਮ ਓ ਮਹਾਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।